ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ TV 84 ਦੇ ਨਾਲ ਵਿਅਰਸ। ਮੋਦੀ ਸਰਕਾਰ ਨੇ ਭਾਰਤ ਦੇਸ਼ ਦੀਆਂ ਕੁਝ ਵਿਰਾਸਤੀ ਥਾਵਾਂ ਨੂੰ ਵਿਰਾਸਤੀ ਸੂਚੀ ਵਿੱਚ ਸ਼ਾਮਿਲ ਕਰਨ ਦਾ ਜ਼ਿਕਰ ਕੀਤਾ ਹੈ। ਇਨ੍ਹਾਂ ਵਿਰਾਸਤੀ ਥਾਵਾਂ ਦੇ ਵਿੱਚ ਅੰਮ੍ਰਿਤਸਰ ਦਾ ਇਤਿਹਾਸਿਕ ਜਲਿਆਂਵਾਲਾ ਬਾਗ ਵੀ ਸ਼ਾਮਿਲ ਹੈ। ਇੱਥੇ ਅਪ੍ਰੈਲ 1919 ਵਿੱਚ ਵਿਸਾਖੀ ਮੌਕੇ ਦੇਸ਼ ਦੀ ਆਜ਼ਾਦੀ ਦੇ ਹੱਕ ਵਿੱਚ ਜਲਸਾ ਹੋ ਰਿਹਾ ਸੀ, ਜਿੱਥੇ ਉਸ ਵੇਲੇ ਦੇ ਅੰਗਰੇਜ਼ੀ ਹਾਕਮ ਜਨਰਲ ਡਾਇਰ ਨੇ ਅੰਗਰੇਜ਼ੀ ਫੌਜਾਂ ਰਾਹੀਂ ਨਿਹੱਥੇ ਲੋਕਾਂ ਤੇ ਅੰਨ੍ਹੇਵਾਹ ਗੋਲੀ ਚਲਾਈ ਸੀ, ਜਿਸ ਵਿੱਚ ਸੈਂਕੜੇ ਲੋਕ ਮਾਰੇ ਗਏ ਸਨ। ਇਸ ਬਾਗ ਵਿੱਚ ਉਸ ਵੇਲੇ ਦੀਆਂ ਕੁਝ ਨਿਸ਼ਾਨੀਆਂ ਮੌਜੂਦ ਹਨ, ਜਿਨ੍ਹਾਂ ਵਿੱਚ ਖੂਨੀ ਖੂਹ ਤੇ ਕੰਧਾਂ ਤੇ ਲੱਗੀਆਂ ਹੋਈਆਂ ਗੋਲੀਆਂ ਦੇ ਨਿਸ਼ਾਨ ਅਤੇ ਸ਼ਹੀਦਾਂ ਦੀ ਯਾਦ ਵਿੱਚ ਉਸਾਰਿਆ ਗਿਆ ਸਮਾਰਕ ਆਦਿ ਸ਼ਾਮਿਲ ਹਨ। ਵਿਅਰਸ, ਇਸ ਸੰਬੰਧੀ ਗੱਲ ਕਰਦੇ ਯੂਨੀਵਰਸਿਟੀ ਸ਼੍ਰੀ ਗੁਰੂ ਰਾਮਦਾਸ ਪਲੈਨਿੰਗ ਵਿਭਾਗ ਦੇ ਮੁਖੀ ਡਾਕਟਰ ਬਲਵਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਐਲਾਨ ਇਸ ਇਤਿਹਾਸਿਕ ਥਾਂ ਦੀ ਸਾਂਭ ਸੰਭਾਲ ਦੇ ਪੱਖ ਵਜੋਂ ਇੱਕ ਹਾਂ ਪੱਖੀ ਕਦਮ ਹੈ। ਅੱਜ ਅਸੀਂ ਡਾਕਟਰ ਬਲਵਿੰਦਰ ਸਿੰਘ ਜੀ ਨਾਲ ਇਸ ਜਲਿਆਂਵਾਲੇ ਬਾਗ ਪ੍ਰਤੀ ਅਤੇ ਹੋਰ ਸਿੱਖਾਂ ਦੀਆਂ ਇਤਿਹਾਸਿਕ ਥਾਵਾਂ ਪ੍ਰਤੀ ਗੱਲਬਾਤ ਕਰਾਂਗੇ, ਜਿਹੜੇ ਕਿ ਇਸ ਵੇਲੇ ਸਾਨਾ ਅੰਮ੍ਰਿਤਸਰ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਅੱਜ ਤੁਹਾਨੂੰ ਅਸੀਂ ਸਾਰੇ ਸਿੱਖਾਂ ਦੀ ਇਤਿਹਾਸਿਕ ਥਾਵਾਂ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਇਸ ਤਰ੍ਹਾਂ ਸਿਰਫ ਅੱਜ ਮੇਨ ਵਿਸ਼ੇਸ਼ ਪ੍ਰੋਗਰਾਮ ਕਰਾਂਗੇ 25 ਤੋਂ 27 ਮਿੰਟਸ ਦਾ। ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਜਲਿਆਂਵਾਲੇ ਬਾਗ ਤੋਂ। ਜਿਵੇਂ ਮੋਦੀ ਸਰਕਾਰ ਨੇ ਜਲਿਆਂਵਾਲੇ ਬਾਗ ਨੂੰ ਹੈਰੀਟੇਜ ਸਟੇਟਸ ਦੇਣ ਦਾ ਫੈਸਲਾ ਕੀਤਾ ਹੈ, ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤੇ ਜੀ ਮੇਰੀ ਫਤਿਹ ਸਾਰੀ ਸਿੱਖ ਸੰਗਤ ਤੇ ਪੰਜਾਬੀ ਸੰਗਤ ਨੂੰ ਪ੍ਰਵਾਨ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਕਿ ਮੈਂ ਅੰਮ੍ਰਿਤਸਰ ਨਾਲ ਬਹੁਤ ਦਿਲੋਂ ਜੁੜਿਆ ਹੋਇਆ ਵਾਂ ਤੇ ਜਿਹੜਾ ਜਲਿਆਂਵਾਲੇ ਬਾਗ ਦਾ ਅਨਾਉਂਸਮੈਂਟ ਜਿੱਦਣ ਹੋਈ ਮਿਸਟਰ ਜੈਟਲੀ ਫਾਈਨਾਂਸ ਮਿਨਿਸਟਰ ਵੱਲੋਂ, ਤੇ ਮੈਨੂੰ ਉਦੋਂ ਰਾਤ ਨੂੰ ਹੀ ਟ੍ਰਿਬਿਊਨ ਤੋਂ ਫੋਨ ਆਇਆ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਦੱਸੋ ਇਹਦੇ ਬਾਰੇ ਕੀ ਹੈ ਤੁਹਾਡਾ ਵਿਚਾਰ। ਤੇ ਮੈਂ ਜਲਿਆਂਵਾਲੇ ਬਾਗ ਦੇ ਉੱਤੇ ਇੱਕ ਲੇਖ ਵੀ ਲਿਖ ਰਿਹਾ ਵਾਂ, ਪ੍ਰੋਸੈਸ ਵਿੱਚ ਹਾਂ, ਕਾਫੀ ਦੇਰ ਤੋਂ ਲਿਖ ਰਿਹਾ ਵਾਂ। ਤੇ ਮੇਰੇ ਕੋਲ ਪੁਰਾਣਾ ਨਕਸ਼ਾ ਵੀ ਹੈਗਾ, ਜਦੋਂ ਇਹ ਕਿ ਜੱਲੇ ਦਾ ਬਾਗ, ਜੱਲੇ ਦੀ ਇੱਕ ਜੱਲਾ ਸੀ, ਉਹਦੀ ਜਗ੍ਹਾ ਸੀ ਤੇ ਸਾਰੇ ਡਾਕੂਮੈਂਟ ਲਗਾ ਕੇ ਮੈਂ ਛਾਪਾਂਗਾ ਅਖਬਾਰ ਚ ਜਾਂ ਕਿਸੇ ਜਰਨਲ ਚ। ਜਿਹੜਾ ਸਭ ਤੋਂ ਪਹਿਲਾਂ ਤੇ ਮੈਨੂੰ ਬੜਾ ਪੋਜ਼ਿਟਿਵ ਲੱਗਿਆ ਕਿ ਬੜਾ ਵਧੀਆ ਹੈ ਕਿ ਅੰਮ੍ਰਿਤਸਰ ਨੂੰ ਸਰਕਾਰ ਨੇ ਧਿਆਨ ਦੇਣਾ ਸ਼ੁਰੂ ਕੀਤਾ। ਇਹ ਪਹਿਲਾ ਸਟੈਪ ਨਹੀਂ ਹੈਗਾ। ਪਹਿਲਾ ਸਟੈਪ ਜਿਹੜਾ ਹੈ ਗਵਰਨਮੈਂਟ ਆਫ ਇੰਡੀਆ ਨੇ 12 ਸ਼ਹਿਰ ਸਿਲੈਕਟ ਕੀਤੇ ਨੇ ਹੈਰੀਟੇਜ ਸਿਟੀ ਡਿਵੈਲਪਮੈਂਟ ਐਂਡ ਆਗਮੈਂਟੇਸ਼ਨ ਯੋਜਨਾ ਦੇ ਵਿੱਚ। ਉਹਦੇ ਚ ਵੀ ਅਸੀਂ ਲੱਕੀ ਹਾਂ ਕਿ ਅੰਮ੍ਰਿਤਸਰ ਦਾ ਦੂਜਾ ਸਥਾਨ ਹੈ ਜਿੱਥੋਂ ਤੱਕ ਫੰਡਸ ਦਾ ਸਬੰਧ ਹੈ। 1 ਨੰਬਰ ਤੇ ਵਾਰਾਣਸੀ ਹੈ, 2 ਨੰਬਰ ਤੇ ਅੰਮ੍ਰਿਤਸਰ ਸ਼ਹਿਰ ਹੈ ਸਾਡਾ, ਜਿਹਦੇ ਵਾਸਤੇ 70 ਕਰੋੜ ਰੁਪਇਆ 2014 ਦਸੰਬਰ ਤੋਂ ਲੈ ਕੇ 2018 ਤੱਕ ਖਰਚ ਕਰਨਾ। ਸਾਰੀ ਫੁੱਲੀ ਗ੍ਰਾਂਟ ਸੈਂਟਰ ਦੀ ਉਹਦੇ ਚ। ਉਹਦੀ ਵੀ ਇੱਕ ਕਮੇਟੀ ਬਣ ਚੁੱਕੀ ਹੋਈ ਹੈ ਆਲਰੇਡੀ, ਜੇ ਸਟੇਟ ਲੈਵਲ ਦੀ, ਤੇ ਅੰਮ੍ਰਿਤਸਰ ਸਿਟੀ ਲੈਵਲ ਮਿਸ਼ਨ ਡਾਇਰੈਕਟਰੇਟ ਵੀ ਬਣ ਗਿਆ। ਉਹਦੇ ਚ ਪਰਮਾਤਮਾ ਦੀ ਮਿਹਰ ਨਾਲ ਮੇਰਾ ਨਾਮ ਹੈਗਾ ਤੇ ਮੈਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਫੰਡ ਆਉਣਗੇ ਉਹਨਾਂ ਨੂੰ ਅਸੀਂ ਠੀਕ ਤਰ੍ਹਾਂ ਲਗਾ ਸਕੀਏ। ਹੁਣ ਜਲਿਆਂਵਾਲੇ ਬਾਗ ਦੀ ਗੱਲ ਕਰਦਾ ਵਾਂ ਮੈਂ। ਜਿਹੜਾ ਜਲਿਆਂਵਾਲਾ ਬਾਗ ਹੈ, ਜਿਵੇਂ ਸਾਰੀ ਦੁਨੀਆ ਚ ਹੈ, ਬੜੀ ਇੰਪੋਰਟੈਂਟ ਜਗ੍ਹਾ ਹੈ ਜਿੱਥੇ ਨਿਹੱਥੇ ਲੋਕਾਂ ਨਾਲ ਇੱਕ ਨਿਸ਼ਾਨੀ ਹੈ ਕਿ ਸਾਡੇ ਤੇ ਕਿਵੇਂ ਉਹਨਾਂ ਨੇ ਬਿਨਾਂ ਮਤਲਬ ਤੋਂ ਹੀ ਨਜਾਇਜ਼ ਕੀਤਾ ਸੀਗਾ। ਤੇ ਜੇ ਮੈਂ ਜਲਿਆਂਵਾਲੇ ਬਾਗ ਦੀ ਹਿਸਟਰੀ ਦੇਖਣ ਲੱਗਦਾ ਵਾਂ, ਉਹਦੇ ਅੰਦਰ ਹਾਲੇ ਵੀ ਸਾਨੂੰ ਉਹ ਕੁਝ ਇਮਾਰਤਾਂ, ਛੋਟੇ ਛੋਟੇ ਸਟਰਕਚਰ ਨੇ ਜਿਨ੍ਹਾਂ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਨੇ। ਉਹ ਜਿਹੜਾ ਖੂਹ ਸੀਗਾ ਜਿਹਦੇ ਲੋਕਾਂ ਨੇ ਮਤਲਬ ਭੱਜ ਕੇ ਛਾਲਾਂ ਮਾਰੀਆਂ ਤੇ ਉਹਦੇ ਸ਼ਹੀਦ ਹੋ ਗਏ। ਕੁਛ ਰਸਤੇ ਸੀਗੇ ਜਿਹੜੇ ਬਾਹਰ ਨਿਕਲਣ ਵਾਸਤੇ, ਉੱਥੇ ਵੀ ਗੋਲੀਆਂ ਦੇ ਨਿਸ਼ਾਨ ਨੇ। ਪਰ ਮੈਨੂੰ ਬੜਾ ਦੁੱਖ ਲੱਗਦਾ ਹੈ ਕਿ ਅਸੀਂ ਜਿਹੜਾ ਵੀ ਜਲਿਆਂਵਾਲੇ ਬਾਗ ਜਿਹੜਾ ਇਹ ਪਹਿਲਾਂ ਹੀ ਬੜਾ ਇੰਪੋਰਟੈਂਟ ਹੈ। ਇਹਦੇ ਮੇਰੇ ਖਿਆਲ ਚੇਅਰਮੈਨ ਜਿਹੜੇ ਨਾ ਪ੍ਰਾਈਮ ਮਿਨਿਸਟਰ ਆਫ ਦੀ ਕੰਟਰੀ ਹੁੰਦੇ ਨੇ, ਤੇ ਫੰਡਸ ਦੀ ਉਹਨਾਂ ਨੂੰ ਕੋਈ ਘਾਟ ਨਹੀਂ ਹੈਗੀ। ਪਰ ਗੱਲ ਹੈ ਕਿ ਕਿਸੇ ਨੂੰ ਕ੍ਰਿਟੀਸਾਈਜ਼ ਕਰਨਾ ਬਹੁਤ ਆਸਾਨ ਹੁੰਦਾ ਹੈ। ਕਿਸੇ ਨੂੰ ਕ੍ਰਿਟੀਸਾਈਜ਼ ਕਰਨਾ ਬਹੁਤ ਆਸਾਨ ਹੈ। ਜੇ ਅਸੀਂ ਜਲਿਆਂਵਾਲੇ ਬਾਗ ਦੀ ਗੱਲ ਕਰੀਏ ਕਿ ਅਸਲ ਚ ਇੱਥੇ ਜੋ ਕੁਝ ਵੀ ਉਹ ਕਰੀ ਜਾ ਰਹੇ ਨਾ, ਹਰ ਕੋਈ ਬੰਦਾ ਸਿਆਣਾ ਹੈ ਤੇ ਆਪਣੀ ਸਮਝ ਦੇ ਨਾਲ ਸਭ ਕੁਝ ਕਰੀ ਜਾਂਦਾ। ਪਰ ਗੱਲ ਹੈ ਕਿ ਮੈਂ ਇਹੋ ਸੁਝਾਅ ਦਿੱਤਾ ਸੀਗਾ ਟ੍ਰਿਬਿਊਨ ਵਿੱਚ ਵੀ ਕਿ ਜੋ ਵੀ ਕੁਝ ਕਰਨਾ ਹੈ ਕਿਸੇ ਕੰਜ਼ਰਵੇਸ਼ਨ ਪ੍ਰੋਫੈਸ਼ਨਲ ਦੀ ਗਾਈਡੈਂਸ ਦੇ ਵਿੱਚ ਕਰੋ। ਜਿਵੇਂ ਹੁਣ ਪਿੱਛੇ ਜੇ ਇਹਨਾਂ ਨੇ, ਮੇਰੇ ਕੋਲ ਇਹਦਾ ਪੂਰਾ ਰਿਕਾਰਡ ਹੈ, 1988 ਤੋਂ ਪਹਿਲਾਂ ਇੱਕ ਛੋਟੀ ਜਿਹੀ ਇੱਥੇ ਆਰਚ ਬਣੀ ਹੁੰਦੀ ਸੀ ਵਾਈਟ ਰੰਗ ਦੀ, ਉੱਤੇ ਲਾਲ ਰੰਗ ਨਾਲ ਲਿਖਿਆ ਸੀ ਜਲਿਆਂਵਾਲਾ ਬਾਗ, ਜਿਹੜਾ ਕਿ ਸਿੰਬੋਲਿਕ ਸੀਗਾ ਕਿ ਵੀ ਇੱਥੇ ਖੂਨ ਦੀ ਹੋਲੀ ਖੇਡੀ ਗਈ ਹੈ। ਤੇ ਫਿਰ 1988 ਚ ਜਦੋਂ ਅੰਮ੍ਰਿਤਸਰ ਸ਼ਹਿਰ ਬੜਾ ਭੈੜੇ ਟਾਈਮ ਚ ਲੰਘ ਰਿਹਾ ਸੀਗਾ, ਉਦੋਂ ਬੜੇ ਭੈੜੇ ਕੰਮ ਹੋਏ ਨੇ। ਕਹਿ ਲਓ ਤੁਸੀਂ ਕੋਰੀਡੋਰ ਪਲਾਨ ਜਾਂ ਉਹਨੂੰ ਬਿਊਟੀਫਿਕੇਸ਼ਨ ਆਫ ਏਰੀਆ ਦੇ ਗੋਲਡਨ ਟੈਂਪਲ ਦਾ ਨਾਮ ਦੇ ਕੇ ਅਸੀਂ ਸਾਡਾ ਵਿਰਸਾ ਸਾਰਾ ਤਬਾਹ ਕਰ ਦਿੱਤਾ ਗਿਆ 30 ਮੀਟਰ ਦੇ ਵਿੱਚ। ਤੇ ਉਦੋਂ ਉਹਨਾਂ ਨੇ ਉਹ ਗੇਟ ਵੀ ਢਾਹ ਦਿੱਤਾ ਤੇ ਉਹ ਗੇਟ ਢਾਹ ਹੀ ਦਿੱਤਾ ਉਹ ਵਾਲਾ।
ਤੇ ਮੈਂ ਇੱਥੇ ਕੁਈਨ ਵਿਕਟੋਰੀਆ ਨੇ ਆਉਣਾ ਸੀਗਾ ਉਦੋਂ ਅੰਮ੍ਰਿਤਸਰ, ਤੇ ਬੜੀ ਹਾਈ ਪਾਵਰਡ ਕਮੇਟੀ ਸੀ, ਮੈਂ ਵੀ ਉਹ ਕਮੇਟੀ ਦਾ ਮੈਂਬਰ ਸੀਗਾ। ਜੋ ਉਹਦੇ ਕਹਿੰਦੇ ਜੀ ਜਦੋਂ ਕੁਈਨ ਨੇ ਏਅਰਪੋਰਟ ਤੋਂ ਚੱਲਣਾ ਤੇ ਦਰਬਾਰ ਸਾਹਿਬ ਤੱਕ ਆਉਣਾ, ਹਰ ਕੋਈ ਆਪਣੇ ਸੁਝਾਅ ਦੇ ਰਿਹਾ ਸੀਗਾ, ਹਰ ਕੋਈ ਸਿੰਸੀਅਰਲੀ ਸੁਝਾਅ ਦਿੰਦਾ। ਪ੍ਰੋਬਲਮ ਹੈ ਕਿ ਐਕਸਪਰਟ ਦੀ ਰਾਏ ਲੈਣੀ ਚਾਹੀਦੀ ਹੈ। ਉਹ ਕੀ ਕਹਿੰਦੇ ਨੇ ਜੀ, ਇੱਕ ਅਫੀਸ਼ੀਅਲ ਸੀ, ਉਹ ਕਹਿੰਦੇ ਜੀ ਦਰਬਾਰ ਉੱਥੋਂ ਏਅਰਪੋਰਟ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਸਾਰੇ ਰਸਤੇ ਨਾ ਗੋਲਡਨ ਪੇਂਟ ਕਰ ਦੋ। ਮੈਂ ਬੋਲ ਪਿਆ, ਮੈਂ ਨਾ ਸੱਚ ਬੋਲਦਾ ਵਾਂ ਤੇ ਇਸ ਕਰਕੇ ਰੈਸ਼ਨਲੀ ਬੋਲਦਾ ਵਾਂ, ਕੋਈ ਪੋਲੀਟੀਕਲ ਮੇਰੀ ਐਫੀਲੀਏਸ਼ਨ ਨਹੀਂ ਹੁੰਦੀ। ਮੇਰਾ ਤੇ ਸਿਰਫ ਇਹ ਹੁੰਦਾ ਕਿ ਠੀਕ ਗੱਲ ਹੋਣੀ ਚਾਹੀਦੀ ਹੈ। ਤੇ ਕਮਿਸ਼ਨਰ ਸਾਹਿਬ ਸੀਗੇ, ਉਹਨਾਂ ਨੂੰ ਮੇਰੀ ਗੱਲ ਠੀਕ ਲੱਗੀ, ਉਹ ਕਹਿੰਦੇ ਹਾਂ ਇਹ ਪ੍ਰੋਸੈਸ ਠੀਕ ਕਰੇ। ਕਮਿਸ਼ਨਰ ਸਾਹਿਬ ਵੀ ਕਹਿੰਦੇ ਜਦੋਂ ਅਸੀਂ ਜ਼ਿਲ੍ਹਿਆਂ ਵਾਲੇ ਬਾਗ ਪਹੁੰਚੇ ਨਾ, ਕਹਿੰਦੇ ਤੋੜ ਕੇ ਨਾ ਇਹ ਵਾਲਾ ਗੇਟ ਤੇ ਵੱਡਾ ਗੇਟ ਬਣਾ ਦੇਣਾ ਚਾਹੀਦਾ ਕਿ ਦੁਨੀਆ ਬੜੀ ਆਉਂਦੀ ਹੈ। ਮੈਂ ਕਿਹਾ ਕਿ ਵੀ ਆਰ ਲੱਕੀ ਕਿ ਇਹ ਜਿਹੜਾ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਨੇ ਇੱਕ ਰੀਡਿਵੈਲਪਮੈਂਟ ਪਲਾਨ ਬਣਾਇਆ ਸੀਗਾ, ਮੈਂ ਆਪਣਾ ਥੀਸਿਸ ਕੀਤਾ ਸੀ ਟਾਊਨ ਪਲੈਨਿੰਗ ਦਾ, ਉਹਦੇ 'ਚ ਇੱਥੇ ਵੱਡਾ ਗੇਟ ਬਣਾ ਦਿੱਤਾ ਗਿਆ ਸੀਗਾ ਤੇ ਸੜਕ ਚੌੜੀ ਕਰ ਦਿੱਤੀ ਗਈ ਸੀ ਬੱਸ ਸਟੈਂਡ ਤੋਂ ਦਰਬਾਰ ਸਾਹਿਬ ਤੱਕ। ਉਹ ਜਿਹੜੀ ਸੜਕ ਚੌੜੀ ਕੀਤੀ ਗਈ ਸੀ, ਕਿਸੇ ਨੇ ਬੜੇ ਸਿਆਣਪ ਨਾਲ ਆਪਣਾ ਆਈਡੀਆ ਦਿੱਤਾ ਹੋਣਾ, ਪਰ ਸੜਕ ਚੌੜੀ ਕਰਨ ਦਾ ਮਤਲਬ ਹੈ ਅਸੀਂ ਟ੍ਰੈਫਿਕ ਹੋਰ ਇਨਵਾਈਟ ਕਰ ਲਈ ਅੰਦਰ। ਤੇ ਜਿਹੜਾ ਜ਼ਿਲ੍ਹਿਆਂਵਾਲਾ ਦਾ ਗੇਟ ਸੀ ਬੜਾ ਵੱਡਾ ਪ੍ਰਪੋਜ਼ ਕਰਤਾ, ਮੇਰੇ ਕੋਲ ਨਕਸ਼ੇ ਵੀ ਹੈਗੇ ਨੇ ਉਹਦੇ ਬਣੇ ਹੋਏ, ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਬਣੀ ਹੋਈ ਹੈ। ਤੇ ਉਹ ਵੀ ਆਰ ਲੱਕੀ ਕਿ ਉਹ ਜਿਹੜਾ ਨਾ ਇੰਪਲੀਮੈਂਟ ਪਲਾਨ ਸਾਡੇ ਦੇਸ਼ ਨਹੀਂ ਹੁੰਦੀਆਂ ਸਾਰੀਆਂ ਐਜ਼ ਇਟ ਇਜ਼। ਤੇ ਅਦਰਵਾਈਜ਼ ਤੇ ਅੱਜ ਜਿਹੜੀ ਉਹ ਨੈਰੋ ਐਂਟਰੀ ਹੈ ਨਾ, ਉਹ ਵੀ ਨਹੀਂ ਸੀ ਉੱਥੇ ਦਿਸਣੀ। ਜਿਹੜੀ ਇੱਕ ਨਿਸ਼ਾਨੀ ਹੈ ਕਿ ਉਹ ਮਾਈਕਲ ਓਡਵਾਇਰ ਉੱਥੋਂ ਆਪਣੀਆਂ ਮਸ਼ੀਨ ਗਨਜ਼ ਲੈ ਕੇ ਗਿਆ, ਨਹੀਂ ਤੇ ਵੱਡੀਆਂ ਤੋਪਾਂ ਉਹਨੇ ਖੜਨੀਆਂ ਸੀ ਜੇ ਅੰਦਰ ਜਗ੍ਹਾ ਚੌੜੀ ਹੁੰਦੀ ਤੇ। ਤੇ ਇਸੇ ਤਰ੍ਹਾਂ ਨਾ ਅਸਲ 'ਚ ਨਾ ਮੇਰਾ ਖਿਆਲ ਹੈ ਕਿ ਜ਼ਿਲ੍ਹਿਆਂਵਾਲੇ ਬਾਗ ਦੇ ਖਾਲੀ ਜ਼ਿਲ੍ਹਿਆਂਵਾਲੇ ਬਾਗ ਨਹੀਂ, ਜਿਹੜਾ ਵੀ ਕੰਮ ਅਸੀਂ ਕਰਨਾ ਹੈ ਅਸੀਂ ਪ੍ਰੋਫੈਸ਼ਨਲ ਦੀ ਗਾਈਡੈਂਸ ਦੇ ਵਿੱਚ ਕਰੀਏ, ਜਿਹੜੇ ਕੰਜ਼ਰਵੇਸ਼ਨ ਪ੍ਰੋਫੈਸ਼ਨਲ ਨੇ। ਦੇਖੋ ਇੱਕ ਆਰਕੀਟੈਕਟ ਹੁੰਦਾ, ਇੱਕ ਅਰਬਨ ਡਿਜ਼ਾਈਨਰ ਹੁੰਦਾ, ਇੱਕ ਕੰਜ਼ਰਵੇਸ਼ਨ ਪ੍ਰੋਫੈਸ਼ਨਲ ਹੈ। ਆਰਕੀਟੈਕਟ ਬੜੇ ਸਿਆਣੇ ਨੇ, ਉਹ ਓਰੀਜਨੈਲਿਟੀ ਦੀ ਗੱਲ ਕਰਦੇ ਨੇ। ਅਰਬਨ ਡਿਜ਼ਾਈਨਰ ਵੀ ਜਿਹੜੇ ਨਾ ਮਾਸ ਸਪੇਸ ਰਿਲੇਸ਼ਨਸ਼ਿਪ ਦੀ ਗੱਲ ਕਰਕੇ ਫੰਕਸ਼ਨ ਦੇ ਨਾਲ ਐਸਥੈਟਿਕਸ ਨੂੰ ਦੇਖਦੇ ਨੇ। ਪਰ ਜਿਹੜਾ ਕੰਜ਼ਰਵੇਸ਼ਨ ਵਾਲਾ ਹੈ ਨਾ, ਉਹ ਜਿਹੜੀ ਉਹਦੀ ਇਤਿਹਾਸਕ ਹੈ ਨਾ, ਉਹਨੂੰ ਸਾਹਮਣੇ ਰੱਖਦੇ ਹੋਏ ਅਰਬਨ ਡਿਜ਼ਾਈਨ ਤੇ ਆਰਕੀਟੈਕਚਰ ਦਾ ਸੁਮੇਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਤੇ ਮੇਰੀ ਤੇ ਉਹ ਸਬਮਿਸ਼ਨ ਹੈ, ਮੈਂ ਸਾਰੀ ਸਿੱਖ ਕੌਮ ਤੇ ਬੜੀ ਮਹਾਨ ਹੈ ਜੀ। ਮੇਰਾ ਖਿਆਲ ਇਹਦੀ ਕੋਈ ਕੌਮ ਨਹੀਂ ਹੋਣੀ ਜਿਹੜੀ, ਮੈਂ ਲੰਗਰਾਂ ਦੀ ਗੱਲ ਕਰਦਾ, ਲੰਗਰ ਇੰਨੇ ਲੱਗੇ ਰਹਿੰਦੇ ਨੇ ਅੰਮ੍ਰਿਤਸਰ ਸਿਰਫ। ਹੋਰ ਕਿਸੇ ਸ਼ਹਿਰ ਚਲ ਜਾਓ, ਇੱਕ ਰਿਕਸ਼ੇ ਵਾਲੇ ਨੂੰ ਮੈਂ ਕਿਹਾ ਤੂੰ ਕਿੱਥੇ ਚਲਾ ਗਿਆ, ਕਹਿੰਦੇ ਲੁਧਿਆਣੇ। ਤੇ ਮੈਂ ਕਿਹਾ ਤੂੰ ਇੱਥੇ ਕਿਉਂ ਆ ਗਿਆ ਵਾਪਸ? ਕਹਿੰਦਾ ਜੀ ਅੰਮ੍ਰਿਤਸਰ ਮੈਂ ਕਦੀ ਭੁੱਖਾ ਨਹੀਂ ਸੁੱਤਾ ਸੀਗਾ, ਕਿਤੇ ਨਾ ਕਿਤੇ ਲੰਗਰ ਲੱਗੇ ਹੀ ਰਹਿੰਦਾ। ਤੇ ਮਤਲਬ ਕਿ ਸਿੱਖ ਕੌਮ, ਅਸੀਂ ਇੱਕ ਪਾਰਲੀਮੈਂਟ ਆਫ ਵਰਲਡ ਰਿਲੀਜਨਸ ਹੋਈ ਸੀਗੀ ਆਸਟ੍ਰੇਲੀਆ 'ਚ ਮੈਲਬੌਰਨ 'ਚ। ਮੈਨੂੰ ਅਮਰੀਕਾ ਵਾਲਿਆਂ ਨੇ ਨਾ ਵਰਲਡ ਸਿੱਖ ਕੌਂਸਲ ਜਿਹੜੀ ਅਮਰੀਕਾ ਰੀਜਨ ਹੈ, ਉਹਨਾਂ ਨੇ ਸਪਾਂਸਰ ਕੀਤਾ ਸੀ। ਤੇ ਮੈਂ ਉੱਥੇ ਇੱਕ ਪੇਪਰ ਪੜ੍ਹਿਆ ਸੀਗਾ, ਟੈਂਜੀਬਲ ਐਂਡ ਇਨਟੈਂਜੀਬਲ ਹੈਰੀਟੇਜ ਆਫ ਸਿੱਖਸ, ਨੀਡ ਫॉर ਡਾਕੂਮੈਂਟੇਸ਼ਨ ਐਂਡ ਕੰਜ਼ਰਵੇਸ਼ਨ। ਤੇ ਮੇਰਾ ਅੰਦਰ ਜੋਸ਼ ਹਾਲੇ ਵੀ ਹੈਗਾ ਕਿ ਉਹ ਪੇਪਰ ਜਿਹੜਾ ਨਾ ਇੱਕ ਦਿੱਲੀ ਸਕੂਲ ਆਫ ਪਲੈਨਿੰਗ ਏਸ਼ੀਆ ਦਾ ਸਭ ਤੋਂ ਵੱਡਾ ਸਕੂਲ ਹੈ, ਉਹਨਾਂ ਦਾ ਜਰਨਲ ਹੈ ਸਪੇਸ, ਉਹਦੇ ਛਪਿਆ ਵੀ ਹੈ ਉਹ। ਨਹੀਂ, ਗੁਰੂ ਨਾਨਕ ਜਰਨਲ ਆਫ ਸੋਸ਼ੀਓਲੋਜੀ ਛਪਿਆ ਜੀ ਉਹਦਾ, ਉਹਦੇ ਚ ਕੋਈ ਹੋਰ ਪੇਪਰ ਛਪਿਆ, ਅੰਮ੍ਰਿਤਸਰ ਤੇ ਲਾਹੌਰ ਦਾ ਕੰਪੈਰੀਜ਼ਨ ਹੈ। ਗੁਰੂ ਨਾਨਕ ਜਰਨਲ ਆਫ ਸੋਸ਼ੀਓਲੋਜੀ ਸਾਡੀ ਯੂਨੀਵਰਸਿਟੀ ਛਪਦਾ ਗੁਰੂ ਨਾਨਕ, ਉਹਦੇ ਛਪਿਆ 2011 ਦੇ ਵਿੱਚ। ਉਹਦੇ ਚ ਮੈਂ ਇਹ ਕਹਿਣਾ ਚਾਹਿਆ ਸੀਗਾ ਕਿ ਅਸੀਂ ਜਿਹੜਾ ਸਾਡਾ ਵਿਰਸਾ ਹੈ ਨਾ ਸਿੱਖ ਹੈਰੀਟੇਜ, ਅਸੀਂ ਉਹਦੀ ਡਾਕੂਮੈਂਟੇਸ਼ਨ ਤੇ ਕਰ ਲਈਏ। ਤੇ ਉੱਥੇ ਡਾਕਟਰ ਰਣਧੀਰ ਸਿੰਘ ਸੰਧੂ ਸੀਗੇ, ਉਹਨਾਂ ਨੇ ਕਿਹਾ ਕਿ ਅਸੀਂ ਖਾਲਸਾ ਫੰਡ ਬਣਾਵਾਂਗੇ, ਜਿਵੇਂ ਯੂਨੈਸਕੋ ਨੇ ਆਪਣਾ ਫੰਡ ਕ੍ਰੀਏਟ ਕੀਤਾ ਹੈ ਨਾ, ਇਸੇ ਤਰ੍ਹਾਂ ਤੇ ਅਸੀਂ ਫਿਰ ਉਹਦੀ ਕੰਮ ਕਰਾਂਗੇ। ਇਹ 2009 ਦੀ ਗੱਲ ਹੈ। ਮੈਂ ਤੇ ਉਡੀਕਦਾ ਪਿਆ ਕਿ ਕੋਈ ਸਿੱਖ ਕੌਮ ਇੰਨੀ ਬਹਾਦਰ ਹੈ, ਪੈਸੇ ਖਰਚਣ ਵਾਲੇ ਨੇ ਤੇ ਕਦਰ ਕਰਨ ਵਾਲੇ ਨੇ, ਜਿਹੜੇ ਕੰਮ ਕਰਨ ਵਾਲੇ ਉਹਨਾਂ ਦੀ। ਤੇ ਇੱਕ ਸਿੱਖ ਫੰਡ ਕ੍ਰੀਏਟ ਕੀਤਾ ਜਾਏ, ਡਾਕੂਮੈਂਟੇਸ਼ਨ ਸੈਂਟਰ ਬਣਾਇਆ ਜਾਏ, ਜਿੱਥੇ ਮਰਜ਼ੀ ਬਣਾ ਲੈਣ, ਮੇਰੀਆਂ ਸੇਵਾਵਾਂ ਉਹਨਾਂ ਵਾਸਤੇ ਹਾਜ਼ਰ ਨੇ। ਤੇ ਉਹਦੇ ਨਾਲ ਕੀ ਹੈ ਕਿ ਅਸੀਂ ਕਮ ਸੇ ਕਮ ਆਪਣਾ ਸਿੱਖ ਹੈਰੀਟੇਜ ਡਾਕੂਮੈਂਟ ਤੇ ਕਰ ਲਈਏ, ਕਿਉਂਕਿ ਅਸੀਂ ਕਹੀ ਜਾਂਦੇ ਖਤਮ ਹੋ ਰਿਹਾ, ਖਤਮ ਤੇ ਹੋ ਜਾਣੇ। ਪਰ ਵੈਸੇ ਇੱਕ ਗੱਲ ਹੈ ਕਿ ਪੋਜ਼ਿਟਿਵ ਹੋਪ ਰੱਖਣੀ ਚਾਹੀਦੀ ਹੈ। ਮੈਂ 1991 ਚ ਜਦੋਂ ਇੰਗਲੈਂਡ ਤੋਂ ਮਾਸਟਰਸ ਕਰਕੇ ਆਇਆ ਸੀ ਕੰਜ਼ਰਵੇਸ਼ਨ ਦੀ, ਤੇ ਮੈਂ ਕਈਆਂ ਲੋਕਾਂ ਨੂੰ ਮਿਲਿਆ, ਕੋਸ਼ਿਸ਼ ਕੀਤੀ, ਐਗਜ਼ੀਬਿਸ਼ਨ ਮੈਂ ਬਣਾਈਆਂ ਹੋਈਆਂ 2 ਅੰਮ੍ਰਿਤਸਰ, ਪਹਿਲੀ ਐਗਜ਼ੀਬਿਸ਼ਨ ਸੀ ਅੰਮ੍ਰਿਤਸਰ ਵੈਨਿਸ਼ਿੰਗ ਹੈਰੀਟੇਜ। ਫਿਰ ਮੈਂ ਕਿਹਾ ਮੈਂ ਤੇ ਨੈਗੇਟਿਵ ਹੋ ਗਿਆ ਵਾਂ। ਦੂਜੀ ਵਾਰੀ ਜੋ ਮੈਂ ਲਗਾਉਣੀ ਸ਼ੁਰੂ ਕੀਤੀ, ਫਿਰ ਮੈਂ ਉਹਦਾ ਟਾਈਟਲ ਹੀ ਬਦਲ ਦਿੱਤਾ, ਅੰਮ੍ਰਿਤਸਰ ਦੀ ਸਿਟੀ ਆਫ ਗਲੋਰੀਅਸ ਹੈਰੀਟੇਜ। ਦੇਖੋ 1992 ਤੋਂ ਤੁਸੀਂ ਲਗਾ ਲਓ 10 ਤੇ 18 22-23 ਸਾਲ ਹੋ ਗਏ ਨੇ। ਤੇ ਹੁਣ ਰਾਮਬਾਗ ਗਾਰਡਨ ਜਿਹੜਾ ਰਾਮਬਾਗ ਮਹਾਰਾਜਾ ਰਣਜੀਤ ਸਿੰਘ ਦਾ ਬਾਗ ਬਣਾਇਆ ਸੀਗਾ, ਉਹਦੀ ਰੈਸਟੋਰੇਸ਼ਨ ਪ੍ਰੋਪਰ ਪ੍ਰੋਫੈਸ਼ਨਲ ਕਰ ਰਹੇ ਨੇ। ਗੁਰੂ ਗੋਬਿੰਦਗੜ੍ਹ ਫੋਰਟ ਦੀ ਪ੍ਰੋਪਰ ਕਰ ਰਹੇ ਨੇ। ਹਰਿਮੰਦਰ ਸਾਹਿਬ ਦੇ ਅੰਦਰ ਜਿਹੜਾ ਦਰਬਾਰ ਸਾਹਿਬ ਦੇ ਅੰਦਰ ਫਰੈਸਕੋ ਨੇ ਮੇਨ ਸ਼ਰਾਈਨ 'ਚ, ਉਹਨਾਂ ਦੀ ਵੀ ਫਰੈਸਕੋਜ਼
ਪੁਰਾਣੇ ਤਰੀਕਿਆਂ ਨਾਲ, ਪੁਰਾਣੇ ਨੈਚੁਰਲ ਪਿਗਮੈਂਟਸ ਨਾਲ ਸ਼ੁਰੂ ਹੋ ਗਈ ਹੈ। ਗੁੰਗਿਆ ਰਾਮਗੜੀਆ ਦੀ ਰੈਸਟੋਰੇਸ਼ਨ ਪ੍ਰੋਪਰ ਸ਼ੁਰੂ ਹੋ ਗਈ ਹੈ। ਬਾਬਾ ਅਟਲ ਦੇ ਅੰਦਰ ਵੀ ਫ੍ਰੈਸਕੋਸ ਖਰਾਬ ਕਰ ਦਿੱਤੀਆਂ ਸੀ, ਉਹ ਵੀ ਠੀਕ ਕਰਨੀਆਂ ਸ਼ੁਰੂ ਕਰਤੇ ਹੈ। ਜਦ ਕਿ ਪਹਿਲਾਂ SGPC ਵਾਲੇ ਐਕ੍ਰੀਲਿਕ ਪੇਂਟ ਨਾਲ ਕਰੀ ਜਾ ਰਹੇ ਸੀ। ਗੱਲ ਹੈ ਕਿ ਕੋਈ ਦੱਸਣ ਵਾਲਾ ਤੇ ਹੋਏ ਨਾ, ਜਦੋਂ ਹੁਣ ਤੁਹਾਡੇ ਚੈਨਲ ਦੇ ਰਾਹੀਂ ਆਵਾਜ਼ ਜਾਏਗੀ, ਸਭ ਨੂੰ ਪਤਾ ਲੱਗਦਾ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਕਿਸੇ ਦਾ ਕਸੂਰ ਨਹੀਂ ਹੁੰਦਾ, ਜਦੋਂ ਤੱਕ ਉਹਨਾਂ ਨੂੰ ਗਾਈਡੈਂਸ ਹੀ ਨਹੀਂ, ਕੋਈ ਡਾਇਰੈਕਸ਼ਨ ਨਹੀਂ ਮਿਲੇਗੀ ਤੇ ਉਦੋਂ ਤੱਕ ਕੁਝ ਹੋ ਹੀ ਨਹੀਂ ਸਕਦਾ ਮੇਰੇ ਹਿਸਾਬ ਨਾਲ। ਹਾਂਜੀ ਹਾਂਜੀ ਬਿਲਕੁਲ। ਤੇ ਵੀਰ ਜੀ, ਬਿਫੋਰ ਵੀ ਮੂਵ ਔਨ ਟੂ ਨੈਕਸਟ ਕੁਐਸਚਨਸ, ਆਈ ਵੁੱਡ ਲਾਈਕ ਟੂ ਆਸਕ ਯੂ, ਤੁਸੀਂ ਗੱਲ ਕੀਤੀ ਕਿ ਭਾਰਤ ਸਰਕਾਰ ਨੇ 12 ਸ਼ਹਿਰ ਚੁਣੇ ਨੇ, ਜਿਸ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਇੱਕ ਹੈ ਜਿਸ ਨੂੰ ਯੂਨੈਸਕੋ ਲਈ ਭੇਜਿਆ ਜਾਵੇਗਾ। ਪਰ ਕੁਝ ਦਿਨ ਪਹਿਲਾਂ ਖਬਰਾਂ ਆਈਆਂ ਸੀ ਕਿ ਜਿਹੜਾ ਅੰਮ੍ਰਿਤਸਰ ਸ਼ਹਿਰ ਨੂੰ ਹੈਰੀਟੇਜ ਸਿਟੀ ਸਟੇਟਸ ਦੇਣ ਤੋਂ ਯੂਨੈਸਕੋ ਨੇ ਮਨਾ ਕਰ ਦਿੱਤਾ। ਹਾਊ ਟਰੂ ਇਜ਼ ਦੈਟ? ਇਸ ਤਰ੍ਹਾਂ ਕਿ ਜਦੋਂ ਹਰਮੰਦਰ ਸਾਹਿਬ ਦਾ ਡੋਜ਼ੀਅਰ ਤਿਆਰ ਕੀਤਾ ਗਿਆ ਸੀਗਾ, ਉਹ ਹਰਮੰਦਰ ਸਾਹਿਬ ਨੂੰ ਵਰਲਡ ਹੈਰੀਟੇਜ ਸਾਈਟ ਡਿਕਲੇਅਰ ਕਰਨ ਵਾਸਤੇ ਨਾ ਇੱਕ ਡੋਜ਼ੀਅਰ ਤਿਆਰ ਕੀਤਾ ਗਿਆ ਸੀਗਾ, ਤੇ ਉਹ ਬਾਈ ਚਾਂਸ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵਿੱਚ ਨਾਮ ਜਦੋਂ ਚੱਲ ਜਾਏ ਨਾ, ਫਿਰ ਉਹ ਬੁਲਾਉਂਦੇ ਰਹਿੰਦੇ ਨੇ। ਉਸ ਵੇਲੇ ਜਿਹੜੇ DC ਸੀ ਉਹਨਾਂ ਮੈਨੂੰ ਵੀ ਬੁਲਾਇਆ, ਕਹਿੰਦੇ ਮੀਟਿੰਗ ਹੈ ਦਰਬਾਰ ਸਾਹਿਬ। ਅਸੀਂ ਉੱਥੇ ਗਏ ਤੇ ਜਦੋਂ ਮੀਟਿੰਗ ਸ਼ੁਰੂ ਹੋਈ ਤੇ ਉਹਦੇ ਚ ਪਹਿਲਾਂ ਹੀ ਸਾਰਾ ਕੁਝ ਤੈਅ ਹੋ ਚੁੱਕਾ ਹੋਇਆ ਸੀਗਾ ਕਿ ਇਹ ਹੋਣਾ, ਉਹ ਤਾਂ ਇੱਕ ਫਾਰਮੈਲਿਟੀ ਕੀਤੀ ਗਈ ਸੀ। ਤੇ ਮੈਂ ਤੇ ਇੱਥੋਂ ਤੱਕ ਵੀ ਕਿਹਾ ਕਿ ਅਸੀਂ ਹਰਮੰਦਰ ਸਾਹਿਬ ਦਾ ਜਿਹੜਾ ਇੰਨੀ ਫੀਸ ਹੈ 20 ਲੱਖ ਰੁਪਇਆ ਕਿਉਂ ਦੇਣੀ ਹੈ? ਡੋਜ਼ੀਅਰ ਤਿਆਰ ਕਰਨ ਵਾਸਤੇ ਯੂਨੈਸਕੋ ਜਿਹੜੀ ਨਾ ਉਹਦੀ ਕਮੇਟੀ, ਵਰਲਡ ਹੈਰੀਟੇਜ ਕਮੇਟੀ $15,000 ਪ੍ਰੈਪਰੇਟਰੀ ਅਸਿਸਟੈਂਸ ਦਿੰਦੀ ਹੈ। ਅਸੀਂ ਉਹਨਾਂ ਕੋਲ ਪੈਸੇ ਲੈ ਕੇ ਡੋਜ਼ੀਅਰ ਤਿਆਰ ਕਰੀਏ। ਉਹ ਫਿਰ ਚਲੋ ਜੋ ਵੀ ਕਿਸੇ ਦਾ ਆਈ ਡੋਂਟ ਨੋ ਕਿ ਕਿਉਂ, ਮਤਲਬ ਸਭ ਦੇ ਇੰਟਰਸਟ ਹੁੰਦੇ ਨੇ ਆਪਣੇ, ਤੇ ਚੋਰੀ ਚੋਰੀ ਸਭ ਕੁਝ ਕੀਤਾ ਗਿਆ। ਉਹ ਡੋਜ਼ੀਅਰ ਦੇ ਵਿੱਚ ਸਾਡਾ ਵੀ ਨਾਂ ਨਹੀਂ ਦਿੱਤਾ ਜੀ, ਇਹ ਵੀ ਐਕਸਪਰਟ ਆਏ ਸੀਗੇ। ਤੇ ਉਹ ਡੋਜ਼ੀਅਰ ਚੋਰੀ ਚੋਰੀ ਤਿਆਰ ਕਰਨ ਨਾਲ ਨਾ ਸਾਰਾ ਕੰਮ ਖਰਾਬ ਹੋਇਆ। ਕਿਉਂਕਿ ਜਦੋਂ ਅਸੀਂ ਕੋਈ ਵੀ ਕੰਮ ਕਰਨਾ, ਸਿੱਖ ਕੌਮ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਸਾਰੇ ਵਰਲਡ ਦੇ ਵਿੱਚ ਜਿਹੜੇ ਬੈਠੇ ਸਾਰਿਆਂ ਦੇ ਸੁਝਾਅ ਲੈਣੇ ਚਾਹੀਦੇ ਸਾਨੂੰ ਕੰਮ ਕਰਨ ਤੋਂ ਪਹਿਲਾਂ। ਹਾਂ, ਤੇ ਉਹ ਕੀ ਹੋਇਆ ਕਿ ਇੱਕ ਜਦੋਂ ਡੋਜ਼ੀਅਰ ਬਣ ਜਾਂਦਾ ਨਾ, ਉਹ ਕਈ ਸਟੇਜਸ ਨੇ ਉਹਦੀਆਂ, ਤੇ ਯੂਨੈਸਕੋ ਚ ਇੱਕੋ ਮੌਸਿਕ ਹੈ ਇੰਟਰਨੈਸ਼ਨਲ ਕਾਉਂਸਿਲ ਔਨ ਮੋਨੂਮੈਂਟਸ ਐਂਡ ਸਾਈਟਸ। ਇਹ ਨਾ ਇੰਟਰਨੈਸ਼ਨਲ NGO ਹੈਗੀ ਹੈ, ਪੈਰਿਸ ਦਾ ਹੈਡ ਆਫਿਸ। ਮੈਂ ਉੱਥੇ ਵਿਜ਼ਿਟ ਵੀ ਕੀਤਾ, ਆਫਿਸ ਬੜਾ ਵਧੀਆ ਆਫਿਸ ਹੈ, ਲੱਗਦਾ ਹੀ ਨਹੀਂ ਕਿ NGO ਹੈ। ਹਾਂਜੀ, ਉਹਨਾਂ ਦੇ ਐਕਸਪਰਟ ਵਿਜ਼ਿਟ ਕੀਤਾ ਇੱਥੇ ਅੰਮ੍ਰਿਤਸਰ। ਇਮਾਮੁਲ ਹਕ, ਪ੍ਰੋਫੈਸਰ ਇਮਾਮੁਲ ਹਕ ਸੀਗੇ, ਉਹ ਬੰਗਲਾਦੇਸ਼ ਤੋਂ। ਤੇ ਉਹ ਜਦੋਂ ਸਾਰਾ ਉਹਨਾਂ ਨੇ ਦਰਬਾਰ ਸਾਹਿਬ ਦੇ ਨਾਲ ਗਏ, ਕਸੀਰਾਂ ਵਾਲਾ ਬਾਜ਼ਾਰ ਝਟਕਈਆਂ ਸਾਰੇ ਦੇਖੇ, ਤੇ ਫਿਰ ਉਹਨਾਂ ਨੇ ਇੱਕ ਦੋ ਗੱਲਾਂ ਵੀ ਕੀਆਂ ਕਿ ਜਿਹੜੇ ਟਾਇਲਟਸ ਬਣੇ ਨੇ ਇਹ ਅੱਖਾਂ ਨੂੰ ਚੁਭਦੇ ਨੇ, ਇੱਥੇ ਤੁਸੀਂ ਕੋਈ ਕੈਮੋਫਲੈਜ ਕਰ ਦਿਓ ਦਿਸਣ ਨਾ। ਮਤਲਬ ਸੀਗਾ ਕਿ ਹਾਰਮੋਨੀ ਚਾਹੀਦੀ ਹੈ ਐਗਜ਼ਿਸਟਿੰਗ ਸਟਰਕਚਰ, ਨਵਾਂ ਸਟਰਕਚਰ ਜੋ ਬਣਾਉਣਾ ਤਾਂ ਮੈਚ ਹੋਣਾ ਚਾਹੀਦਾ। ਫਿਰ ਅਸੀਂ ਸਰਕਟ ਹਾਊਸ ਆ ਗਏ। ਉਸ ਵੇਲੇ ਚੀਫ ਮਿਨਿਸਟਰ ਸੀਗੇ ਕੈਪਟਨ ਅਮਰਿੰਦਰ ਸਿੰਘ ਜੀ, ਤੇ ਮੈਂ ਵੀ ਉੱਥੇ ਬੈਠਾ ਸੀਗਾ। ਤੇ ਮੈਂ ਹਰਮੰਦਰ ਸਾਹਿਬ ਤੇ ਨਹੀਂ, ਅਸੀਂ 2001 ਵਿੱਚ ਹਰਮੰਦਰ ਸਾਹਿਬ ਦੀ ਡਾਕੂਮੈਂਟੇਸ਼ਨ ਕੀਤੀ ਸੀ, ਆਰਟ ਫਾਰਮ ਜਿੰਨੀਆਂ ਵੀ ਹੈਗੀਆਂ ਉਹਦੀਆਂ। ਉਹਨਾਂ ਦੇ ਪਿੱਛੇ ਥੀਮ ਕੀ ਨੇ, ਫਿਲਾਸਫੀ ਕੀ ਹੈ, ਸਿੰਬਲਿਜ਼ਮ ਕਿਵੇਂ ਹੈ, ਤੇ ਉਹ ਮੈਂ ਰਿਪੋਰਟ ਉਹਨਾਂ ਨੂੰ ਦਿਖਾਈ। ਤੇ ਉਹਨਾਂ ਨੇ ਜੋ ਰਿਪੋਰਟ ਦੇਖੀ ਤੇ ਉਹ ਕਹਿੰਦੇ ਕਿ ਤੁਸੀਂ ਇਹਨੂੰ ਕਿਉਂ ਨਹੀਂ ਕੰਸਲਟ ਕਰਦੇ, ਆ ਬੰਦਾ ਤੁਹਾਡੇ ਕੋਲ ਹੈਗਾ, ਤੇ ਨਾਲ ਤੁਸੀਂ ਆਪਣਾ ਖਾਲੀ ਹਰਮੰਦਰ ਸਾਹਿਬ ਨਾ ਕਰੋ, ਤੁਹਾਡਾ ਤੇ ਸ਼ਹਿਰ ਹੀ ਬੜਾ ਰਿਚ ਹੈ, ਇਹਨੂੰ ਸਾਰਿਆਂ ਨੂੰ ਕਰ ਲਓ। ਇਹ ਉਦੋਂ ਦੀ ਗੱਲ ਹੈ। ਤੇ ਮੈਂ ਤੇ ਉਦੋਂ ਹਰ ਸਾਲ ਮੈਂ ਆਪਣੇ ਤਹਈਆ ਕਰਦਾ ਵਾ ਨਵੇਂ ਸਾਲ ਚ ਕਿ ਮੈਂ ਫਿਰ ਕੋਸ਼ਿਸ਼ ਕਰਨੀ ਕਿ ਅੰਮ੍ਰਿਤਸਰ ਸ਼ਹਿਰ ਜਿਹੜਾ ਇਹਨੂੰ ਵਿਰਾਸਤੀ ਸ਼ਹਿਰ ਡਿਕਲੇਅਰ ਕਰਵਾਇਆ ਜਾਏ, ਕਿਉਂਕਿ ਇੰਨੀ ਦੁਨੀਆ ਦੀ ਛੋਟੀ ਛੋਟੀ ਕੰਟਰੀ ਨੇ, ਉਹਨਾਂ ਦੇ ਵਿੱਚ 2-2, 3-3, 5-5 ਸ਼ਹਿਰ ਡਿਕਲੇਅਰ ਹੋਏ ਨੇ। ਸਾਡੇ ਇੰਡੀਆ ਦੇ ਵਿੱਚ 3000 ਤੋਂ ਵੱਧ ਹਿਸਟੋਰਿਕ ਟਾਊਨ ਨੇ, ਇੱਕ ਵੀ ਜਿਹੜਾ ਹਾਲੇ ਹੈਰੀਟੇਜ ਲਿਸਟ ਵਿੱਚ ਨਹੀਂ ਆਇਆ। ਤੇ ਅੰਮ੍ਰਿਤਸਰ ਦੇ ਵਿੱਚ ਬੜਾ ਰਿਚ ਹੈ ਜੀ। ਹਾਲੇ ਮੈਂ ਆਪਣੀ PhD ਕੀਤੀ ਹੈ ਤੇ ਮੈਂ ਬੜੇ ਸਰਵੇਸ ਕਰਵਾਉਂਦਾ ਰਹਿੰਦਾ ਬੱਚਿਆਂ ਕੋਲੋਂ ਟਾਊਨ ਪਲਾਨਿੰਗ ਦੇ। ਤੇ ਜਿਹੜਾ ਅੰਮ੍ਰਿਤਸਰ ਦਾ ਸ਼ਹਿਰ ਹੈ ਉਹਦੇ ਚ ਹਾਲੇ ਵੀ ਉਹ ਪੁਰਾਣੇ ਜਿਹੜੇ ਫੀਚਰ ਹਾਲੇ ਵੀ ਦਿਖਾਈ ਦਿੰਦੇ ਨੇ। ਸਪੇਸ਼ੀਅਲ ਪੈਟਰਨ ਕਹਿੰਦੇ ਆ, ਲੈਂਡ ਯੂਜ਼ ਪੈਟਰਨ ਕਹਿੰਦੇ ਆ, ਸਟਰੀਟ ਪੈਟਰਨਸ ਕਹਿ ਲਓ, ਉਹ ਸਾਰੇ ਉਸੇ ਤਰ੍ਹਾਂ ਹੀ ਹੈਗੇ ਨੇ। ਹਾਂ, ਬਿਲਡਿੰਗਾਂ ਦੇ ਵਿੱਚ ਚੇਂਜ ਆਈ ਜਾ ਰਹੀ ਹੈ, ਟਰਾਂਸਫਾਰਮੇਸ਼ਨ ਹੋ ਰਹੀ ਹੈ। ਜਿਵੇਂ ਸਭ ਤੋਂ ਪਹਿਲੀ ਲੋਕੈਲਿਟੀ ਹੈ ਕਟਰਾ ਚੌਂਕ ਪਾਸੀਆਂ, ਸਭ ਤੋਂ ਪਹਿਲੀ ਲੋਕੈਲਿਟੀ ਗੁਰੂ ਸਾਹਿਬ ਦਾ ਵਿਜ਼ਨ ਐਡਾ ਜ਼ਬਰਦਸਤ ਸੀਗਾ। ਅਸੀਂ ਕੋਈ ਵੀ ਪਲੈਨਿੰਗ ਕਰਦੇ ਹਾਂ ਨਾ, ਪਹਿਲਾਂ ਸਾਨੂੰ ਚਾਹੀਦਾ ਕਿ ਅਸੀਂ ਉਹਦੇ ਵਿੱਚ ਇੱਕ ਇਕਨੋਮਿਕ ਐਕਟੀਵਿਟੀ ਕਿਹੜੀ ਲਿਆਉਣੀ ਹੈ। ਉਹਨਾਂ ਨੇ ਪਹਿਲਾਂ ਸਭ ਤੋਂ 52 ਕਿੱਤਿਆਂ ਦੇ ਵੱਖ-ਵੱਖ ਤਰ੍ਹਾਂ ਦੇ ਲੋਕ ਲਿਆਂਦੇ ਸੀ, ਚਾਹੇ ਉਹ ਮਾਰਵਾੜੀ ਸੀ, ਚਾਹੇ ਪਾਰਸੀ ਸੀਗੇ, ਉਹਨਾਂ ਵਾਸਤੇ ਸਭ ਬਰਾਬਰ ਸੀਗੇ, ਹੈਨਾ। ਨੂਰ ਪਾਇਆ ਕੁਦਰਤ ਦੇ ਸਭ ਬੰਦੇ, ਇੱਕ ਨੂਰ ਤੇ ਸਭ ਲੋਕ ਕੌਣ ਭਲੇ ਕੌਣ ਮੰਦੇ। ਤੇ ਅਸੀਂ ਉਹ ਫਿਲਾਸਫੀ ਨੂੰ ਲੈ ਕੇ ਚੱਲੀਏ ਤੇ ਅਸੀਂ ਨਾ ਜਿਹੜਾ ਇਹਦੇ ਅੰਦਰ ਨਵੀਆਂ ਇੰਟਰਵੈਂਸ਼ਨ ਨਾ ਕਰੀਏ ਅੰਮ੍ਰਿਤਸਰ ਸ਼ਹਿਰ ਚ, ਜੇ ਅਸੀਂ ਉਹਨੂੰ ਬਚਾਉਣਾ। ਤੇ ਮੇਰੀ ਨੌਲੇਜ ਵਿੱਚ ਨਹੀਂ ਹਾਲੇ ਹੈਗਾ ਕਿ ਯੂਨੈਸਕੋ ਨੇ ਨਾ ਕਰ ਦਿੱਤੀ ਹੈ। ਜਦੋਂ ਅਸੀਂ ਇਹਦੀ ਡੋਜ਼ੀਅਰ ਬਣਾਈ ਹੈ, ਇਹਦੀ ਡਾਕੂਮੈਂਟੇਸ਼ਨ ਪ੍ਰੋਪਰ ਕਰਕੇ ਇਹਦੇ ਆਸਪੈਕਟ ਦਿਖਾਈਏ ਜੀ, ਦੇਖੋ ਇਹ ਸਾਰਾ ਕੁਝ ਹੈਗਾ, ਤੇ ਯੂਨੈਸਕੋ ਤੇ ਪ੍ਰਮੋਟ ਕਰੇਗੀ ਇਹਨੂੰ ਮੇਰੇ ਹਿਸਾਬ ਨਾਲ। ਹਾਲੇ ਇਹਦੀ ਕੋਈ ਗੱਲ ਨਹੀਂ। ਹਾਂ, ਜਿਵੇਂ ਅਸੀਂ ਇਹਦੇ ਚ ਇੰਟਰਵੈਂਸ਼ਨ ਕਰੀ ਜਾਣੇ ਆ, ਚਾਹੇ ਦੇਖੋ ਤੁਸੀਂ ਐਲੀਵੇਟਡ ਰੋਡ ਆਈ ਨੂੰ ਬੜਾ ਰੌਲਾ ਪਾਇਆ, ਤੁਸੀਂ ਨੈਟ ਦੇ ਉੱਤੇ ਦੇਖ ਸਕਦੇ, ਸਿੱਖ ਨੈਟ ਦੇ ਉੱਤੇ ਵੀ ਐਲੀਵੇਟਡ ਰੋਡ ਬਲੈਸਿੰਗ ਔਰ ਬੇਨ ਹੀ ਸਾਬਤ ਹੋਈ ਮੇਰੇ ਵਾਸਤੇ।
ਤੇ ਜੇ ਅਸੀਂ ਇੱਥੇ ਅੰਦਰ ਬਣਾਉਣ ਲੱਗੇ ਸੀਗੇ ਇੱਕ ਉਹ PRTS ਉੱਤੋਂ ਉੱਡਣ ਦੀਆਂ ਜਿਹੜੀਆਂ ਹੁੰਦੀਆਂ ਐਲੀਵੇਟਡ ਉੱਤੇ ਨਾ ਛੋਟੀਆਂ ਛੋਟੀਆਂ ਟ੍ਰੇਨਸ ਦੀਆਂ, ਉਹਨਾਂ 'ਚ ਬੈਠ ਕੇ ਲੋਕੀ ਜਾ ਸਕਣਗੇ। ਅਸੀਂ ਦੇਖਦੇ ਹਾਂ ਕਿ ਅੰਮ੍ਰਿਤਸਰ ਤੇ ਉਹ ਤੇ ਉਹਨਾਂ ਤੇ ਸਾਰੀ ਸਕਾਈਲਾਈਨ ਖਰਾਬ ਹੋ ਜਾਏਗੀ। ਤੇ ਉਹ ਵੀ ਬੜਾ ਅਸੀਂ ਕੋਸ਼ਿਸ਼ ਕਰਕੇ ਨਾ ਮਤਲਬ ਅਖਬਾਰਾਂ 'ਚ ਲੀਕ ਜੇ ਕਰੋ ਕਰਤੇ ਉਹ ਥੋੜਾ ਅਸਰ ਪੈ ਜਾਂਦਾ, ਉਹ ਕੈਂਸਲ ਹੋ ਗਿਆ। ਹੁਣ ਇੱਕ ਨਵੀਂ ਜਿਹੜੀ ਗੱਲ ਆਈ ਹੈ ਨਾ, ਉਹ ਜਿਹੜੀ ਹਿਰਦੇ ਸਕੀਮ ਹੈ ਉਹ ਬੜੀ ਵਧੀਆ, ਪਰ ਐਕਚੁਅਲੀ ਐਡਹੌਕਿਜ਼ਮ ਚੱਲਦਾ ਪਿਆ ਸਾਡੇ ਕੋਲ। ਕੋਈ ਅੰਮ੍ਰਿਤਸਰ ਦੀ ਨਾ ਕੰਪਰੀਹੈਂਸਿਵ ਕੰਜ਼ਰਵੇਸ਼ਨ ਮੈਨੇਜਮੈਂਟ ਪਲਾਨ ਹੀ ਨਹੀਂ ਹੈਗੀ ਹਾਲੇ ਤੱਕ। ਤੇ ਉਹਦੇ 'ਚ ਕੀ ਹੈ ਕਿ ਉਹ ਨਵੀਂ ਜਿਹੜੀ ਆਈ ਹੈ 40-50 ਕਰੋੜ ਰੁਪਏ ਦੀ ਸਕੀਮ ਹੈ, ਉਹ ਆਲਮੋਸਟ ਕੰਪਲੀਟ ਹੋ ਗਈ ਫਾਈਨਲਾਈਜ਼। ਇਹ ਜਿਹੜਾ ਹਿਰਦੇ ਤੋਂ ਪਹਿਲਾਂ ਆ ਗਈ, ਉਹ ਹਿਰਦੇ ਦੇ ਬਾਅਦ ਚ ਆਈ ਹੈ ਨਾ, ਉਹਦੇ ਨਾਲ ਵੀ ਮੈਂ ਬੜਾ ਉਹਦੇ ਸਖਤ ਬਾਖਲਾ ਵਾਂ। ਉਹਦੇ ਨਾਲ ਮੈਨੂੰ ਲੱਗਦਾ ਕਿ ਕਾਫੀ ਸਾਡਾ ਫਸਾਡ ਜਿਹੜੇ ਉਧਾਰ ਬਾਜ਼ਾਰ ਤੋਂ ਸ਼ੁਰੂ ਹੋਣੇ ਆ, ਫਸਾਡ ਦਰਬਾਰ ਸਾਹਿਬ ਤੱਕ ਨਾ ਜਿੰਨੇ ਵੀ ਬਿਲਡਿੰਗਾਂ ਆਈਆਂ ਉਹਨਾਂ ਦੇ ਆਰਟੀਫਿਸ਼ੀਅਲ ਫਸਾਡ ਬਣਾ ਦੇਣੇ ਉਹਨਾਂ ਨੇ ਮੱਥੇ ਉਹਨਾਂ ਦੇ, ਕਿ ਜਿਹੜੇ ਆਰਕੀਟੈਕਚਰ ਫੀਚਰ ਸੀ ਪਤਾ ਨਹੀਂ ਸੀ ਕਿ ਮੈਂ ਤਾਂ ਦੇਖੀ ਨਹੀਂ ਪਲਾਨ ਵੈਸੇ, ਪਰ ਜਿਹੜੇ ਆਰਕੀਟੈਕਟ ਨੇ ਉਹਨਾਂ ਨੇ ਜੇ ਫਸਾਡ ਬਣਾਉਣੇ ਦੇ ਸਿੱਖ ਪਹਿਲੀ ਗੱਲ ਤੇ ਬਣਾਉਣੀ ਗਲਤ ਨੇ। ਆਰਟੀਫੀਸ਼ੀਅਲ ਕਰਨ ਦੀ ਲੋੜ ਨਹੀਂ ਹੈਗੀ ਸਾਨੂੰ, ਜੋ ਹੈਗਾ ਉਹਨੂੰ ਹੀ ਬਚਾ ਲਈਏ, ਉਹਦੇ ਬਾਈਲਾਜ਼ ਬਣਾਈਏ। ਹਾਲੇ ਤੱਕ ਸਾਡੇ ਕੋਲ ਜਿਹੜਾ ਐਕਟ ਹੈ ਨਾ, ਪੰਜਾਬ ਰੀਜਨਲ ਐਂਡ ਕਾਉਂਟਰੀ ਐਂਡ ਡਿਵੈਲਪਮੈਂਟ ਐਕਟ, ਉਹਦੇ 'ਚ ਸਪੈਸ਼ਲ ਸੈਕਸ਼ਨ ਹੈ ਕਿ ਤੁਸੀਂ ਕੋਈ ਵੀ ਜੇ ਕੋਈ ਸਪੈਸ਼ਲ ਏਰੀਆ ਉਹਨੂੰ ਸਪੈਸ਼ਲ ਏਰੀਆ ਡਿਕਲੇਅਰ ਕਰ ਸਕਦੇ ਹੋ ਤੇ ਉੱਥੇ ਸਪੈਸ਼ਲ ਏਰੀਆ ਡਿਵੈਲਪਮੈਂਟ ਅਥਾਰਟੀ ਬਣਾ ਸਕਦੇ ਹੋ ਤੇ ਉਹਦੇ ਨਾਲ ਫਿਰ ਤੁਸੀਂ ਸਾਰਾ ਕੁਝ ਕਰ ਸਕਦੇ ਹੋ। ਪਰ ਸਾਡੇ ਕੋਲ ਹਾਲੇ ਤੱਕ ਨਾ, ਜਿਵੇਂ ਇੰਗਲੈਂਡ ਨੂੰ ਮੈਂ ਐਗਜ਼ਾਮਪਲ ਮੰਨਦਾ ਵਾਂ ਕਿ ਲਿਸਟਡ ਏਰੀਆਜ਼ ਤੇ ਲਿਸਟਡ ਬਿਲਡਿੰਗ ਹੈਰੀਟੇਜ ਏਰੀਆ ਦਾ ਐਕਟ ਹੈਗਾ ਉਹਨਾਂ ਦਾ, ਤੇ ਸਾਡੇ ਕੋਲ ਉਹਦਾ ਕੋਈ ਹਾਲੇ ਹੈ ਹੀ ਨਹੀਂ। ਜੇ ਗਾਈਡਲਾਈਨ ਜੇ ਕੋਈ ਦੇਣਾ ਚਾਹੁੰਦਾ ਉਹਦੀ ਕੋਈ ਸੁਣਦਾ ਨਹੀਂ। ਤੇ ਮੇਰਾ ਖਿਆਲ ਹੈ ਕਿ ਜੋ ਕੁਝ ਵੀ ਕਰਨਾ ਹੈ ਅਸੀਂ ਇਹੀ ਆਵਾਜ਼ ਉਠਾਈਏ ਸਰਕਾਰ ਨੂੰ। ਮੈਂ ਤੇ ਕੋਸ਼ਿਸ਼ ਪੂਰੀ ਕਰ ਰਿਹਾ ਅਖਬਾਰਾਂ ਦੇ ਰਾਹੀਂ ਵੀ ਕਿ ਅਸੀਂ ਇਹਨੂੰ ਪ੍ਰੋਪਰ ਸਿਸਟਮ ਨਾਲ ਇੱਕ ਪਲਾਨ ਬਣਾ ਕੇ, ਕੰਪਰੀਹੈਂਸਿਵ ਪਲਾਨ ਬਣਾ ਕੇ ਅੰਮ੍ਰਿਤਸਰ ਵਿਜ਼ਨ ਪਲਾਨ ਕਰੀ 30 ਸਾਲ ਵਾਸਤੇ ਬਣਾਈਏ ਤਾਂ ਕਿ ਉਹਦੇ 'ਚ ਕੋਈ ਛੇੜਾਖਾਨੀ ਨਾ ਕਰ ਸਕੇ। ਮੈਂ ਤੇ ਹਰਿਮੰਦਰ ਸਾਹਿਬ ਦੀਆਂ ਮੀਟਿੰਗਾਂ 'ਚ ਮੈਂ ਜਾਣਾ, ਸਬ ਕਮੇਟੀ ਹੈਰੀਟੇਜ ਦਾ ਮੈਂਬਰ ਹਾਂ, ਬੁਲਾ ਲੈਂਦੇ ਨੇ ਮੈਨੂੰ, ਤੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਕਈ ਵਾਰੀ ਮੈਂ ਕਿਹਾ ਕਿ ਤੁਸੀਂ ਹਰਿਮੰਦਰ ਸਾਹਿਬ ਕੰਪਲੈਕਸ ਦਾ ਇੱਕ ਲੈਂਡ ਯੂਜ਼ ਪਲਾਨ ਬਣਾਓ, ਉਹ ਪਲਾਨ ਪਾਸ ਕਰ ਲਓ। ਇਹ ਨਹੀਂ ਕਿ ਦੇਖੋ ਕਦੀ ਕੋਈ ਉੱਥੇ ਵੀ ਕਦੀ ਕੁਛ ਕਰੀ ਜਾਵੇ ਕਦੀ ਕੁਛ, ਦਿਨੋਂ ਤੱਕ ਉਹ ਹੌਲੀ ਹੌਲੀ ਅਸੀਂ ਉਹਦੀ ਵੀ ਜਿਹੜੀ ਆਲਾ ਦੁਆਲਾ ਸਾਰਾ ਮੈਨੂੰ ਲੱਗਦਾ ਕਿ ਡਿਸਟਰਬ ਹੋ ਰਿਹਾ ਹੈ। ਜਿਵੇਂ ਜੇ ਪਰਿਕਰਮਾ ਉੱਚੀ ਕਰੀ ਜਾ ਰਹੀ ਹੈ, ਕਿੰਨੀ ਉੱਚੀ ਹੋ ਗਈ ਹੈ। ਅਦਰਵਾਈਜ਼ ਤੁਸੀਂ ਦੇਖੋ ਗੁਰੂ ਸਾਹਿਬ ਨੇ ਤੇ ਇੰਦਾ ਬਣਾਇਆ ਸੀਗਾ ਕਿ ਉਹਦੇ ਅੰਦਰ ਕ੍ਰਾਸ ਵੈਂਟੀਲੇਸ਼ਨ ਸੀ ਨਾ, ਜਿੰਨੇ ਉੱਥੇ ਜਾਣੇ ਜੇ ਪਲਾਜ਼ਾ ਬਣਿਆ ਨਾ, ਪਲਾਜ਼ਾ ਦੇ ਵੀ ਬੜਾ ਸਖਤ ਮੈਂ ਵਿਰੋਧ ਕੀਤਾ ਹੈ, ਕਿਉਂਕਿ ਜੇ ਉੱਥੇ ਲੋਕੀ ਕਹਿੰਦੇ ਧੁੱਪ ਬੜੀ ਵਧੀਆ ਆਉਂਦੀ, ਧੁੱਪ ਦੇ ਉੱਥੇ ਧੁੱਪ ਥੋੜਾ ਸੇਕਣ ਜਾਣੇ ਕਿਸੇ ਨੇ, ਜੇ ਅਮਰੀਕਾ ਤੋਂ ਜਾਂ ਨਾਰਵੇ ਤੋਂ ਜਾਂ ਆਸਟ੍ਰੇਲੀਆ ਤੋਂ ਆਉਂਦਾ ਹੈ, ਉਹ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਾਂਦਾ, ਗੁਰੂ ਸਾਹਿਬ ਦੇ ਨਾਲ ਜਿਹੜੀ ਸਪਿਰਿਟ ਆਫ ਦੀ ਪਲੇਸ ਹੈ ਉਹਦੇ ਵਾਸਤੇ ਜਾਂਦਾ ਹੈ। ਤੇ ਜਿਹੜਾ ਉਹਦਾ ਆਲਾ ਦੁਆਲਾ ਹੈ ਉਹ ਉਸ ਵੇਲੇ ਦੀਆਂ ਯਾਦਾਂ ਨੇ ਉਹ ਖਰਾਬ ਹੋ ਜਾਂਦੀਆਂ ਨੇ। ਮੇਰੀ ਤੇ ਇਹੀ ਹੈ ਕਿ ਜੋ ਵੀ ਕਰਨਾ ਉਹਨੂੰ ਨਾ ਇੱਕ ਸਿਸਟਮ ਦੇ ਨਾਲ ਕੀਤਾ ਜਾਏ ਤਾਂ ਕਿ ਉਹਦੀ ਜਿਹੜੀ ਓਰੀਜਨੈਲਿਟੀ ਡਿਸਟਰਬ ਨਾ ਹੋਏ। ਤੇ ਲੱਗਦਾ ਮੈਨੂੰ ਇਹ ਜਿਹੜੀ ਹੈਰੀਟੇਜ ਸਿਟੀ ਡਿਵੈਲਪਮੈਂਟ ਐਂਡ ਆਗਮੈਂਟੇਸ਼ਨ ਯੋਜਨਾ ਹੈ, ਇਹਦੇ ਨਾਲ ਲੱਗਦਾ ਕਿ ਸ਼ਾਇਦ ਵਧੀਆ ਹੋਏਗਾ, ਕਿਉਂਕਿ ਕਹਿੰਦੇ ਨਾ ਸਿਟੀ ਲੈਵਲ ਐਡਵਾਈਜ਼ਰੀ ਐਂਡ ਮੋਨੀਟਰਿੰਗ ਕਮੇਟੀ ਬਣਾਈ ਅੰਮ੍ਰਿਤਸਰ ਦੀ, ਇੱਕ ਉਹਨੇ ਸਿਟੀ ਲੈਵਲ ਮਿਸ਼ਨ ਡਾਇਰੈਕਟੋਰੇਟ ਬਣਾਇਆ। ਜੇ ਸਿਟੀ ਲੈਵਲ ਮਿਸ਼ਨ ਡਾਇਰੈਕਟੋਰੇਟ ਉਹਦਾ ਮੇਰਾ ਵੀ ਨਾਮ ਹੈਗਾ, ਹਾਲੇ ਮੀਟਿੰਗ ਨਹੀਂ ਹੋਈ, ਪਰ ਕਮਿਸ਼ਨਰ ਕਾਰਪੋਰੇਸ਼ਨ ਮੈਨੂੰ ਬੁਲਾਉਂਦੇ ਰਹਿੰਦੇ ਨੇ, ਕਰਨਾ ਚਾਹੁੰਦੇ ਨੇ ਬੜਾ ਕੁਝ। ਤੇ ਦੇਖੋ ਲੱਗਦਾ ਮੈਨੂੰ ਕਿ ਜੇ ਸੈਂਟਰ ਚ ਅੰਮ੍ਰਿਤਸਰ ਡਿਜ਼ਰਵ ਕਰ ਰਿਹਾ ਤੇ ਉਹਨਾਂ ਨੇ ਡਿਜ਼ਰਵ ਤੇ ਬੜੀ ਦੇਰ ਤੋਂ ਕਰਦਾ ਸੀਗਾ, ਉਹਨਾਂ ਨੇ ਇੱਧਰ ਧਿਆਨ ਦਿੱਤਾ। ਹਿਰਦੇ ਦੀ ਯੋਜਨਾ ਇੱਥੇ ਜਲ੍ਹਿਆਂਵਾਲੇ ਬਾਗ ਨੂੰ ਵੀ ਕਰ ਦਿੱਤਾ, ਬੜਾ ਵਧੀਆ ਸਟੈਪ ਹੈ। ਪਰ ਗੱਲ ਤੇ ਇਹ ਕਿ ਅਖੀਰ ਇਹਨਾਂ ਨੂੰ ਨਾ ਸਾਰਾ ਕੁਝ ਕਿਸੇ ਕੰਜ਼ਰਵੇਸ਼ਨ ਪ੍ਰੋਫੈਸ਼ਨਲ ਤੇ ਜ਼ੋਰ ਦੇਵਾਂਗਾ, ਖਾਲੀ ਆਰਕੀਟੈਕਟ ਜਾਂ ਖਾਲੀ ਨਾ ਲਿਆ ਜੀ। ਕਿਉਂਕਿ ਜੇ ਤੁਸੀਂ ਅੰਮ੍ਰਿਤਸਰ ਨੂੰ ਦੇਖੋ ਨਾ, ਰਾਮਬਾਗ ਗਾਰਡਨ ਦਾ ਅਸੀਂ ਇੱਕ ਪ੍ਰੋਜੈਕਟ ਬਣਾਇਆ ਸੀਗਾ, ਇੱਥੇ ਡਿਪਟੀ ਕਮਿਸ਼ਨਰ ਸੀਗੇ ਨਰਿੰਦਰਜੀਤ ਸਿੰਘ, ਬੜੇ ਵਧੀਆ ਬੰਦੇ ਸੀਗੇ। ਅਸੀਂ ਉਹਨਾਂ ਨੂੰ ਪੂਰੀ ਸਟੱਡੀ ਕਰਕੇ ਬਾਗ ਨੂੰ 22 ਹਿੱਸਿਆਂ 'ਚ ਵੰਡਿਆ ਤੇ ਅਸੀਂ ਦੱਸਿਆ ਕਿ ਕਿਹੜਾ ਓਰੀਜਨਲ ਬਾਗ ਹੈ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਤੇ ਕਿਹੜਾ ਅੰਗਰੇਜ਼ਾਂ ਦੇ ਵੇਲੇ ਐਡੀਸ਼ਨਸ ਹੋਈਆਂ। ਤੇ ਅਸੀਂ ਉਹਦੀ ਪਲਾਨ ਬਣਾਉਣਾ ਚਾਹੁੰਦੇ ਸੀਗੇ, ਪਰ ਉਹ ਕਿਸੇ ਨੇ ਨਾ ਸਾਡਾ ਪਲਾਨ ਕਰਕੇ ਡੀਸੀ ਦੇ ਨਾਲ ਸਾਡਾ ਲਿੰਕ ਸੀਗਾ, ਕਿਸੇ ਨੇ ਕਾਰਪੋਰੇਸ਼ਨ ਕਮਿਸ਼ਨਰ ਕਰਕੇ ਤੇ ਉਹ ਪਲਾਨ ਬਣਾਤਾ। ਤੇ ਤੁਸੀਂ ਅੱਜ ਦੇਖੋ ਜਿਹੜੀ ਉਹ ਰਾਮਬਾਗ ਦੇ ਗਾਰਡਨ ਦੇ ਆਲੇ ਦੁਆਲੇ ਕੰਧ ਬਣਾਈ ਹੈ ਨਾ, ਉਹ ਕੰਧ ਜਿਹੜੀ ਹੈ ਉਹਦੇ ਸਿੱਖ ਆਰਕੀਟੈਕਚਰ ਮੈਨੂੰ ਤਾਂ ਕੋਈ ਦਿਖਦਾ ਹੀ ਨਹੀਂ, ਤੇ ਨਾਲ ਉੱਥੇ ਤੇ ਕੰਧ ਹੈ ਹੀ ਨਹੀਂ ਸੀ ਪਹਿਲਾਂ। ਉੱਥੇ ਜਿਹੜਾ ਉਹਦਾ ਗਾਰਡਨ ਦਾ ਸੜਕ ਤੋਂ ਵਿਊ ਵੀ ਖਤਮ ਹੋ ਗਿਆ। ਇੰਝ ਹੈ ਨਾ ਕਿ ਉਹ ਬੰਦੇ ਨੇ ਤਾਂ ਬੜੀ ਸਿਆਣਪ ਨਾਲ ਆਪਣੇ ਵੱਲੋਂ ਬਹੁਤ ਵਧੀਆ ਕੰਮ ਕੀਤਾ ਹੈ। ਕਿਉਂਕਿ ਦੇਖੋ ਹਰ ਕੋਈ ਆਪਣੀ ਸਮਝ ਨਾਲ ਵਧੀਆ ਕਰਨਾ ਚਾਹੁੰਦਾ ਹੈ,
ਪਰ ਗੱਲ ਇਹ ਵੇ ਕਿ ਜਿਹੜਾ ਹੁਣ ਜੇ ਮੈਨੂੰ ਪ੍ਰੋਬਲਮ ਸਕਿਨ ਦੀ ਹੈ ਤੇ ਮੈਂ ਹਾਰਟ ਵਾਲੇ ਕੋਲ ਚਲ ਜਾਵਾਂਗਾ ਤੇ ਉਹ ਤੇ ਨਹੀਂ ਨਾ ਮੇਰੀ ਸਕਿਨ ਠੀਕ ਕਰ ਸਕਦਾ। ਹਾਂਜੀ ਲਾਈਕ ਬੇਸਿਕਲੀ ਜਿਹੜੇ ਹਿਸਟੋਰੀਕਲ ਹਾਂਜੀ ਡਾਕਟਰ ਸਾਹਿਬ ਜਿਸ ਲਾਈਕ ਬੇਸਿਕਲੀ ਹਿਸਟੋਰੀਕਲ ਪਲੇਸਿਸ ਇਹ ਆਪਣੀ ਟਾਈਮ ਦੇ ਨਾਲ ਉਸ ਨੂੰ ਚੇਂਜਸ ਕਰੀ ਜਾਂਦੇ ਨੇ। ਡਾਕਟਰ ਸਾਹਿਬ ਕਿਉਂਕਿ ਸਾਡੇ 3-4 ਮਿੰਟ ਰਹਿ ਗਏ ਨੇ, ਇੱਕ ਹੋਰ ਬਹੁਤ ਇੰਪੋਰਟੈਂਟ ਕੁਐਸਚਨ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ ਐਂਡ ਆਈ ਵੁੱਡ ਲਾਈਕ ਟੂ ਆਸਕ ਕਿ ਤੁਸੀਂ ਉਸ ਬਾਰੇ ਥੋੜ੍ਹੇ ਡਿਟੇਲ ਦੇ ਨਾਲ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਅਸੀਂ ਹੁਣ ਗੱਲ ਕੀਤੀ ਅੰਮ੍ਰਿਤਸਰ ਸ਼ਹਿਰ ਦੀ, ਤੁਸੀਂ ਬੜੀ ਡਿਟੇਲ ਦੇ ਦੱਸਿਆ ਕਿ ਹਾਊ ਵਾਈ ਇਟਸ ਸੱਚ ਅ ਹਿਸਟੋਰੀਕਲ ਪਲੇਸ ਐਂਡ ਕਿਸ ਤਰ੍ਹਾਂ ਸਾਡੀ ਹਿਸਟਰੀ ਦੇ ਵਿੱਚ ਟਾਈਮ ਟੂ ਟਾਈਮ ਇਸ ਦੇ ਵਿੱਚ ਚੀਜ਼ਾਂ ਬਣੀਆਂ ਨੇ, ਸਾਨੂੰ ਕਿਸ ਤਰ੍ਹਾਂ ਉਹਨਾਂ ਨੂੰ ਹੈਰੀਟੇਜ ਸਟੇਟਸ ਲਈ ਅੱਗੇ ਲੈ ਕੇ ਆਉਣਾ ਚਾਹੀਦਾ। ਬਟ ਦੇयर ਸੋ ਮੈਨੀ ਅਦਰ ਥਿੰਗਸ ਐਜ਼ ਵੈਲ, ਸੋ ਮੈਨੀ ਅਦਰ ਸ਼ਹਿਰ ਪਾਕਿਸਤਾਨ ਦੇ ਵਿੱਚ ਸਾਡੇ ਬਹੁਤ ਸਾਰੇ ਹਿਸਟੋਰੀਕਲ ਗੁਰਦੁਆਰੇ ਨੇ, ਆਲਸੋ ਅਨੰਦਪੁਰ ਸਾਹਿਬ ਦੇ ਵਿੱਚ ਸਾਡੇ ਬਹੁਤ ਸਾਰੇ ਹਿਸਟੋਰੀਕਲ ਗੁਰਦੁਆਰੇ ਨੇ, ਫੋਰਟਸ ਨੇ ਐਂਡ ਜਿਸ ਤਰ੍ਹਾਂ 10ਵੇਂ ਪਾਤਸ਼ਾਹ ਨੇ ਸਾਡੇ ਕਾਫੀ ਸਾਰੇ 5 ਕਿਲੇ ਬਣਾਏ ਸੀਗੇ ਜਿਹੜੇ ਵੀ ਹਿਸਟੋਰੀਕਲ ਕਿਲੇ ਸੀਗੇ। ਬਟ ਟਾਈਮ ਹੈਜ਼ ਪਾਸ ਔਰ ਕਿਲਿਆਂ ਦੇ ਵਿੱਚ ਕਾਫੀ ਜਿਸ ਤਰ੍ਹਾਂ ਲਾਈਕ ਸੋਨੇ ਦੀ ਚੀਜ਼ਾਂ ਬਣ ਗਈਆਂ ਨੇ ਜਾਂ ਸੰਗੇ ਮਰਮਰ ਨਾਲ ਉਹਨਾਂ ਨੂੰ ਤਰਾਸ਼ ਦਿੱਤਾ ਗਿਆ ਹੈ, ਜਾਂ ਅਸੀਂ ਆਪਣੇ ਵਿਰਸੇ ਤੋਂ ਇੰਨਾ ਕਿਉਂ ਦੂਰ ਹੋਈ ਜਾ ਰਹੇ ਹਾਂ ਆਪਣੇ ਹਿਸਾਬ ਅਸੀਂ ਉਹਨਾਂ ਨੂੰ ਲਾਈਕ ਦ ਵੇ ਦੇ ਵਰ ਬਿਫੋਰ ਦ ਓਰੀਜਨਲ ਕਿਲਾਸ ਦਾ ਓਰੀਜਨਲ ਫੋਰਟ ਸੀਗੀ ਅਸੀਂ ਉਸੇ ਤਰ੍ਹਾਂ ਕਿਉਂ ਨਹੀਂ ਰੱਖਿਆ? ਵਾਈ ਵੀ ਚੇਂਜ them throughout the time? What do you think? ਬਿਲਕੁਲ ਠੀਕ ਹੈ, ਬਿਲਕੁਲ ਠੀਕ ਗੱਲ ਹੈ। ਇਸ ਤਰ੍ਹਾਂ ਕਿ ਜਿਹੜੀ ਨਾ ਅਵੇਅਰਨੈਸ ਬਹੁਤ ਜ਼ਰੂਰੀ ਹੈ ਜੀ, ਕਿ ਜਿਹੜਾ ਮੈਂ ਬਾਰ-ਬਾਰ ਬੇਨਤੀ ਕਰ ਰਿਹਾ ਹਾਂ ਕਿ ਇੰਟਰਨੈਸ਼ਨਲ ਲੈਵਲ ਤੇ ਇੱਕ ਸਾਡਾ ਡਾਕੂਮੈਂਟੇਸ਼ਨ ਸੈਂਟਰ ਬਣ ਜਾਏ, ਉਹਦੇ ਚ ਅਸੀਂ ਸਾਰਾ ਇੰਟਰਨੈਸ਼ਨਲ ਲੈਵਲ ਤੇ ਜਿੱਥੇ ਵੀ ਬੰਗਲਾਦੇਸ਼ ਵੀ ਸਿੱਖ ਗੁਰਦੁਆਰੇ ਨੇ, ਮੈਂ ਪਾਕਿਸਤਾਨ ਦੇ ਸਿੱਖ ਗੁਰਦੁਆਰਿਆਂ ਦੀ ਡਾਕੂਮੈਂਟੇਸ਼ਨ ਕੀਤੀ। ਮੈਨੂੰ ਅਮਰੀਕਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਨੇ, ਉਹਨਾਂ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਤਾਲਮੇਲ ਕਰਕੇ ਮੈਨੂੰ ਕਿਹਾ ਕਿ ਤੁਸੀਂ ਕਰੋ ਕੰਮ। ਮੈਂ ਸਾਰੇ ਗੁਰਦੁਆਰੇ ਦਿਨ ਰਾਤ ਕੁਝ ਦਿਨ ਲਗਾ ਕੇ ਡਾਕੂਮੈਂਟਿੰਗ ਕੀਤੀ। ਮੈਨੂੰ ਬੜਾ ਦੁੱਖ ਲੱਗਾ ਕਿ ਉੱਥੇ ਵੀ ਇਹ ਕੁਝ ਹੋਈ ਜਾ ਰਿਹਾ ਹੈ। ਹਾਂਜੀ, ਉੱਥੇ ਮੈਂ ਨਨਕਾਣਾ ਸਾਹਿਬ ਗਿਆ ਤੇ ਉੱਥੇ ਜੋ ਮੈਂ ਦੇਖਿਆ ਤੇ ਇੱਕ ਦਰਖਤ ਸੀਗਾ 200 ਸਾਲ ਪੁਰਾਣਾ ਬਰਗਦ ਦਾ, ਉਹ ਦਰਖਤ ਦੇ ਥੱਲੇ ਘਾਹ ਹੁੰਦਾ ਸੀ। ਸੰਗਤ ਜਿਹੜੀ ਨਾ ਗੁਰੂ ਘਰ ਜਿਹੜੀ ਸੰਗਤ ਬੜੀ ਸੰਗਤ ਪੰਜਾਬ ਚ ਇੰਡੀਆ ਚ ਜਾਂਦੀ ਹੈ, ਉਹ ਤੇ ਗੁਰੂ ਦੇ ਦਰਸ਼ਨ ਕਰਨ ਜਾਂਦੇ ਨੇ ਜਿੱਥੇ ਜਨਮ ਸਥਾਨ ਸੀਗਾ, ਦੇਖ ਕੇ ਨਾ ਦਿਲ ਨੂੰ ਠੰਡ ਪੈਂਦੀ ਹੈ। ਉਹ ਉੱਥੇ ਜ਼ਮੀਨ ਤੇ ਘਾਹ ਦੇ ਉੱਤੇ ਸੋ ਜਾਂਦੇ, ਦਰਖਤ ਦੇ ਥੱਲੇ ਗਰਮੀਆਂ ਦੇ ਦਿਨ ਹੁੰਦੇ ਨੇ ਤੇ ਉਹਨਾਂ ਨੇ ਉਹ ਦਰਖਤ ਕੱਟ ਕੇ ਤੇ ਉੱਥੇ ਅੰਗਰੇਜ਼ੀ ਘਾਹ ਲਗਾ ਦਿੱਤਾ। ਅੰਗਰੇਜ਼ੀ ਘਾਹ ਜੇ ਤੁਹਾਨੂੰ ਪਤਾ ਹੈ ਉੱਥੇ ਬੈਠੋ ਨਾ ਸੂਲਾਂ ਵਾਂਗੂ ਚੁਭਦਾ ਇੱਥੋਂ। ਤੇ ਮੈਂ ਜਦੋਂ ਦੇਖਿਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਇਹ ਤੇ ਬੜਾ ਗਲਤ ਕੰਮ ਕਰਤਾ ਸੀ। ਫਿਰ ਉਹਨਾਂ ਦੇ ਜਿਹੜੇ ਚੇਅਰਮੈਨ ਸੀਗੇ ਵਕਫ ਬੋਰਡ ਦੇ, ਉਹ ਮੈਨੂੰ ਮਿਲੇ ਤੇ ਉਹਨਾਂ ਨੂੰ ਮੈਂ ਕਿਹਾ ਤੁਸੀਂ ਬਹੁਤ ਗਲਤ ਕੀਤਾ, ਇਹ ਨਹੀਂ ਕਰਨਾ ਚਾਹੀਦਾ ਸੀ। ਕਹਿੰਦੇ ਉਹ ਤੁਸੀਂ ਸਾਨੂੰ 2 ਮਹੀਨੇ ਬਾਅਦ ਆਇਓ, ਜੇ 2 ਮਹੀਨੇ ਪਹਿਲਾਂ ਆਉਂਦੇ ਸੀ ਇਹ ਰੋਕ ਦੇਣਾ ਸੀਗਾ। ਮੈਂ ਕਿਹਾ ਤੁਸੀਂ ਹੁਣ ਵੀ ਇੰਜ ਕਰੋ, ਪਲਾਨ ਬਣਾ ਲਓ ਇਹਦਾ ਤੇ ਇਹਦੇ ਚ ਹੋਰ ਜੋ ਕੁਝ ਕਰਨਾ ਉਹ ਧਿਆਨ ਨਾਲ ਕਰਨਾ। तो मैं दोबारा फिर अगली बारी गया तो जो उत्थे सरोवर है, उस सरोवर के आले दुआले एक बड़ी वड्डी कंध बना के उन्होंने कर दिता। मतलब एडहॉकिज्म चली जा रहा है, एवरीबॉडी इज वाइज, दे आर नॉट गेटिंग द एडवाइस ऑफ एक्सपर्ट्स। दिस इज द प्रॉब्लम आई एम फीलिंग। ਤੇ ਜੇ ਹੁਣ ਉਹੀ ਨਾ ਇੰਟਰਨੈਸ਼ਨਲ ਲੈਵਲ ਤੇ ਡਾਕੂਮੈਂਟੇਸ਼ਨ ਸੈਂਟਰ ਬਣੇ, ਅਸੀਂ ਪਹਿਲਾਂ ਸਭ ਕੁਝ ਜਿਹੜੇ ਗੁਰੂਆਂ ਨੇ ਸਾਡੇ ਸ਼ਹਿਰ ਵਸਾਏ ਨੇ ਉਹਨਾਂ ਦੀ ਪਲਾਨ ਹੀ ਬਣਾ ਲਈਏ, ਡਾਕੂਮੈਂਟ ਕਰ ਲਈ ਕਿ ਕੀ ਉਸ ਵੇਲੇ ਦਾ ਹਾਲੇ ਵੀ ਗੋਇੰਦਵਾਲ ਸਾਹਿਬ ਜਾਓ ਉੱਥੇ ਪੁਰਾਣੀਆਂ ਨਿਸ਼ਾਨੀਆਂ ਦਿਸਦੀਆਂ ਪਈਆਂ। ਪਰ ਜਦੋਂ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਤੇ ਉਹ ਆਪਣੇ ਹਿਸਾਬ ਨਾਲ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਤੇ ਉਹ ਜਿਹੜਾ ਬੀਬੀ ਭਾਣੀ ਦਾ ਚੁੱਲ੍ਹਾ ਸੀਗਾ ਉਹ ਮਾਰਬਲ ਦਾ ਬਣਾ ਦਿੱਤਾ। ਹਾਂਜੀ, ਤੇ ਉਹ ਫਿਰ ਉਹਨਾਂ ਅਸਲ ਉਹਨਾਂ ਦਾ ਕਸੂਰ ਨਹੀਂ ਹੁੰਦਾ। ਮੇਰਾ ਖਿਆਲ ਕਿ ਅਸੀਂ ਇੱਕ ਡਾਕੂਮੈਂਟੇਸ਼ਨ ਸੈਂਟਰ ਬਣਾਈਏ, ਅਸੀਂ ਜਿਵੇਂ ਤੁਸੀਂ ਇਹਦੇ ਤੇ ਕਰ ਰਹੇ ਹੋ ਤੇ ਲੋਕਾਂ ਚ ਅਵੇਅਰਨੈਸ ਵਾਸਤੇ, ਚਾਹੇ ਮੇਰੀਆਂ ਸੇਵਾਵਾਂ ਹਾਜ਼ਰ ਨੇ ਆਪਣੀ ਕੌਮ ਵਾਸਤੇ, ਜਿੱਥੇ ਕਹੋਗੇ ਮੈਂ ਜਾ ਕੇ ਪ੍ਰੈਜੈਂਟੇਸ਼ਨ ਦੇਣ ਨੂੰ ਤਿਆਰ ਹਾਂ। ਅਵੇਅਰਨੈਸ ਕਰਨ ਦੀ ਲੋੜ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਮੈਂ ਸਿੰਗਾਪੁਰ ਗਿਆ ਤਾਂ ਉੱਥੇ ਲੋਕੀ ਬੜੇ ਅਵੇਅਰ ਨੇ, ਉਹ ਆਪਣੀ ਪੰਜਾਬੀ ਭਾਸ਼ਾ ਦੇ ਪਾਸੇ ਬੜੇ ਅਵੇਅਰ ਨੇ ਕਿ ਉਹਨੂੰ ਕਿਵੇਂ ਕਰਨਾ, ਆਪਣੇ ਜਿਹੜੇ ਸਾਡੇ ਆਰਟੀਫੈਕਟਸ ਨੇ ਉਹਨਾਂ ਨੂੰ ਕਿਵੇਂ ਲੋਕ ਬੱਚਿਆਂ ਨੂੰ ਸਮਝਾਉਣਾ ਕਿ ਕੀ ਕੁਝ ਹੈਗਾ। ਕਿਉਂਕਿ ਸਾਡੇ ਵੀ ਇੱਥੇ ਜਿਹੜੇ ਬੱਚੇ ਨਾ ਉਹ ਬਰਗਰ ਤੇ ਪੀਜ਼ਿਆਂ ਵਾਲੇ ਪਾਸੇ ਤੁਰੇ ਹੋਏ, ਉਹਨਾਂ ਨੂੰ ਨੂਡਲਸ ਜ਼ਿਆਦਾ ਵਧੀਆ ਲੱਗਦੀਆਂ, ਨਾ ਕਿ ਆਪਣਾ ਜਿਹੜਾ ਪੁਰਾਣਾ ਜਿਹੜਾ ਸੀਗਾ ਖਾਣ ਪੀਣ ਦਾ ਸਿਸਟਮ, ਉਹ ਵੀ ਹੌਲੀ ਹੌਲੀ ਖਾਣ ਪੀਣ ਡਰੈਸ ਚਲੋ ਇਹ ਵੀ ਬਦਲਦਾ ਜਾ ਰਿਹਾ। ਪਰ ਜਿਹੜਾ ਸਾਡਾ ਵਿਚ ਹੈ ਨਾ, ਬ੍ਰਿਟਿਸ਼ ਪਾਰਲੀਮੈਂਟ ਲਾਰਡ ਮੈਕੌਲੇ ਨੇ 1835 ਚ ਕਿਹਾ ਸੀਗਾ GSC ਮੈਂ I have traveled in India thoroughly from north to south, east to west, and I have not found any beggar. People are having very rich culture, their values are very high, and if we want to rule them we must break their culture. ਜੀ ਅਸੀਂ ਆਪੇ ਆਪਣੀ ਕਲਚਰ ਬ੍ਰੇਕ ਕਰੀ ਜਾਵਾਂਗੇ ਤੇ ਕੀ ਕਰਾਂਗੇ ਅਸੀਂ ਫਿਰ। ਤੇ ਮੇਰੀ ਤੇ ਫਿਰ ਸਬਮਿਸ਼ਨ ਹੈ ਕਿ ਸਾਰੀ ਕੌਮ ਨੂੰ ਤੇ ਅਸੀਂ ਖਾਲਸਾ ਡਾਕੂਮੈਂਟੇਸ਼ਨ ਸੈਂਟਰ ਕਹਿ ਦਈਏ, ਸਿੱਖ ਕੁਛ ਵੀ ਉਹਦਾ ਨਾਂ ਰੱਖ ਲਓ, ਡਾਕੂਮੈਂਟੇਸ਼ਨ ਸੈਂਟਰ ਹੋਣਾ ਚਾਹੀਦਾ। ਜੇ ਅਸੀਂ ਸਾਰੇ ਆਪਣੇ ਗੁਰੂਆਂ ਦੇ ਵੇਲੇ ਦੇ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ, ਸਿੱਖ ਰਾਜ ਦੇ ਵੇਲੇ ਦੇ ਜਿੰਨੇ ਵੀ ਸ਼ਹਿਰ ਨੇ ਜਾਂ ਇਮਾਰਤਾਂ ਨੇ ਜਾਂ ਕਿਲੇ ਨੇ, ਉਹਨਾਂ ਨੂੰ ਅਸੀਂ ਬਚਾਉਣ ਦੀ ਕੋਸ਼ਿਸ਼ ਕਰੀਏ। ਬੜਾ ਕੁਝ ਹੈਗਾ, ਹਾਲੇ ਵੀ ਬੜਾ ਰੀਚ ਹੈ। ਜੇ ਅੱਜ ਵੀ ਅਸੀਂ ਕਰ ਲਾਂਗੇ ਨਾ ਤੇ ਮੇਰਾ ਖਿਆਲ
ਇਟ ਇਜ਼ ਨੈਵਰ ਟੂ ਲੇਟ, है ना जी बिल्कुल वीर जी। लाइक वीर जी क्योंकि आज तो साडा वक्त समाप्ति वाल जा रहा है, पर नेक्स्ट टाइम अस चाहांगे जिस तरह ਅਸੀਂ ਅੱਜ ਅੰਮ੍ਰਿਤਸਰ ਦੀ ਗੱਲ ਕੀਤੀ, ਨੈਕਸਟ ਟਾਈਮ ਵੀ ਅਸੀਂ ਮੋਰ ਇਨਟੂ ਡੀਟੇਲ ਅਸੀਂ ਅਨੰਦਪੁਰ ਸਾਹਿਬ ਦੀ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ ਸਾਡੇ ਬਜ਼ੁਰਗ ਸਾਨੂੰ ਦੱਸਦੇ ਸੀ ਕਿ ਹਾਊ ਇਟ ਵਾਸ ਸਚ ਅ ਨੈਚੁਰਲ ਸੀਨਰੀ ਓਵਰ देयर, ਜੰਗਲਾਂ ਦੀ ਗੱਲ ਕਰਦੇ ਸੀ, ਕਿਸ ਦਸਮੇਰ ਪਾਸ਼ਾ ਜੰਗਲਾਂ ਦੇ ਵਿੱਚ ਰਹਿੰਦੇ ਸੀਗੇ। ਐਂਡ when we now go to ਅਨੰਦਪੁਰ ਸਾਹਿਬ, all we see is like a white ਸੰਗਮਰਮਰ everywhere and that's all we see। ਪਰ ਜਿਸ ਤਰ੍ਹਾਂ ਸਾਡੀ ਨੈਚੁਰਲ ਬਿਊਟੀ ਸੀਗੀ ਉੱਥੇ ਦੀ, ਜਾਂ ਫਿਰ ਜੰਗਲਾਂ ਦੀ ਗੱਲ ਹੁੰਦੀ ਸੀ, ਜਾਂ ਫੋਰਟਸ ਵੀ ਦੇਖਣ ਨੂੰ ਨਹੀਂ ਮਿਲਦੇ, ਸੇਮ ਉਹ ਕਿਲੇ ਜਿਹੜੇ ਪਹਿਲਾਂ ਸੀਗੇ ਦੇਖਣ ਨੂੰ ਨਹੀਂ ਮਿਲਦੇ, ਉਸ ਬਾਰੇ ਅਸੀਂ ਚਾਹਾਂਗੇ ਕਿ ਨੈਕਸਟ ਟਾਈਮ ਤੁਹਾਨੂੰ ਅਸੀਂ ਪੂਰੀ ਡੀਟੇਲ ਦੇ ਨਾਲ ਹੋਰ ਵੀ ਗੱਲਬਾਤ ਕਰੀਏ, ਕਿਉਂਕਿ ਅੱਜ ਤਾਂ ਸਾਡੇ ਕੋਲ ਇੰਨਾ ਸਮਾਂ ਹੈ ਨਹੀਂਗਾ, ਕਿਉਂਕਿ ਸਾਡਾ ਸਮਾਂ ਸਮਾਪਤੀ ਵੱਲ ਜਾ ਰਿਹਾ। ਸੋ ਅੱਜ ਤਾਂ ਤੁਹਾਡੇ ਅਸੀਂ ਇੱਥੇ ਇਜਾਜ਼ਤ ਲੈਂਦੇ, ਅਸੀਂ ਚਾਹਾਂਗੇ ਅਗਲੀ ਵਾਰ ਤੁਸੀਂ ਸਾਡੇ ਦਰਸ਼ਕਾਂ ਦੇ ਫਿਰ ਤੋਂ ਰੂਬਰੂ ਹੋ, ਅਸੀਂ ਹੋਰ ਵੀ ਡੀਟੇਲ ਦੇ ਵਿੱਚ ਇਹਨਾਂ ਇਤਿਹਾਸਿਕ ਇਮਾਰਤਾਂ, ਇਤਿਹਾਸਿਕ ਚੀਜ਼ਾਂ ਦੇ ਬਾਰੇ ਗੱਲਬਾਤ ਕਰਾਂਗੇ, ਤੁਹਾਡੇ ਲੇਖ ਬਾਰੇ ਵੀ ਆਲਸੋ ਗੱਲਬਾਤ ਕਰਾਂਗੇ ਜੋ ਤੁਸੀਂ ਜ਼ਿਲ੍ਹਿਆਂਵਾਲੇ ਬਾਗ ਦੇ ਉੱਪਰ ਲਿਖਿਆ ਹੈ। ਸੋ ਹੁਣ ਤੁਹਾਡੇ ਅਸੀਂ ਇਜਾਜ਼ਤ ਲੈਂਦੇ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਵੀਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਦੇ ਵਿੱਚ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।